कलाई जंडाले का उत्थे खड़े तो जदों ये आए ना पिछों मार पई एक मुंडा बड़ा सोहना जवान इत्थे उन्हें बलमत जी तो उसे तो बड़ा छत्तियां जिलियां दी सिख छत्तियां जिलियां दी इन्हां नूं कोई पता नहीं पिंड वाले मुसलमान अच्छा पाया तरीक चल गई बल्ले बल्ले इन्हां को थोड़ा चिर नगदी पता लग गया फिर इन्हें ऐलान किया फिर इन्हें बंदे सदे द्वार थरकान छोटे लिया लिया के बलमा बनाई गए तो की है जी कुकड़ी का मेला है अच्छा इतों बंद जाना उसे कांज होंद जाना तो कुकड़ी का मेला कर दे तो मुसलमान बड़ी फिर इतने लड़ाई जिसले इतलों बड़े ना तला दे इकट्ठे हो गए मुसलमान निकले पर मुंडा एक सी मान सिंह ਉਹਨੂੰ ਆਉਂਦੀ ਜਿਹੜਾ ਮੁਸਲਮਾਨਾਂ ਲਾਹੌਰ ਮਾਰ ਛੱਡਿਆ ਸੀ ਪਾਣੀ ਪੀਣ ਗਿਆ ਗੱਡੀ ਤੋਂ ਉਤਰ ਕੇ ਤੇ ਉਹਦੇ ਬੱਚੇ ਹੀ ਸਨ ਚਾਰ ਮੁੰਡੇ ਨਿੱਕੇ ਨਿੱਕੇ ਉਹ ਹੈ ਨਾ ਇਸ ਟਾਈਮ ਸਾਡੇ ਕੋਲ ਇੱਥੇ ਪਿੰਡ 'ਚ ਮੰਨਿਆ ਪਰਵਾਨੇ ਅੱਗੇ ਕਾਲ ਗਏ ਆਇਆ ਉਹਦਾ ਕਿਹਾ ਜੀ ਮੇਰੇ ਤੇ ਮਲਕਾਨੇ ਦਾ ਸਾਰਾ ਬਾਲ ਬੱਚਾ ਕੁੱਟ ਮਾਰ ਛੱਡਿਆ अच्छा ਉਹਦਾ ਕਿਹਾ ਕੀ ਗੱਲ ਆ ਕਿ ਇਸ ਗੱਲ ਤੋਂ ਉਹਨਾਂ ਆਖਿਆ ਇਹ ਤਾਂ ਦੀਨੀ ਝਗੜਾ ਹੋ ਗਿਆ अच्छा दीनी झगड़ा हो गया ਦੀਨੀ ਝਗੜਾ ਹੋ ਗਿਆ ਉਹ ਗਿਆ ਅੰਮ੍ਰਿਤਸਰ ਉੱਥੇ ਸੀ ਗਾਰਡ ਇਹਨਾਂ ਦਾ ਅੰਮ੍ਰਿਤਸਰ ਹਾਂਜੀ ਉੱਥੇ ਜਾ ਕੇ ਉਹਨਾਂ ਨਾਲ ਕੀਤੀ ਗੱਲ ਭਾਈ ਆਹ ਗੱਲ ਹੋਈ जी मदार दियां गलियां मस्जिद नज़र आ रही तुहानू ਇਹ वाली ਇਹ मस्जिद ਇਹਦੇ ਨਾਲ ही ਇੱਥੇ गुरुद्वारा सी लेकिन ਹੁਣ ਇਹ गुरुद्वारा खत्म हो गया मदार पिंड ਦੇ ਵਿੱਚ ਇਹ ਉਹਦਾ ਬਾਜ਼ਾਰ ਮਦਾਰ ਪਿੰਡ ਦਾ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ ਜੀ ਜੀ ਉਦੋਂ ਇਹ ਸਿੱਖ ਇੱਥੋਂ ਕਿੱਦਾਂ ਉਜੜ ਕੇ ਗਏ ਸਿੱਖ ਬੜੇ ਅਮਨ ਚੰਨ ਗਏ ਨੇ ਬੜੇ ਰਮਾਨ ਸਕੂਨ ਨਾਲ ਇੱਥੇ ਪੜਿਆ ਹੋਈ ਇਕੱਠੀ ਮੁਸਲਮਾਨਾਂ ਦੀ ਤੇ ਇਹਨਾਂ ਦੀ ਦੋਵੇਂ ਘਰ ਇਕੱਠੇ ਹੋ ਗਏ ਬਸ ਜੇ ਮੁਸਲਮਾਨ ਆਉਣ ਤੇ ਤੁਸਾਂ ਡੱਕਣੇ ਨੇ ਤੇ ਜੇ ਕੋਈ ਸਿੱਖਾਂ ਦਾ ਜਥਾ ਹੋਵੇ ਤੇ ਅਸੀਂ ਡੱਕਣਾ ਅੱਛਾ ਹਾਂਜੀ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜੰਡਾਲੇ ਗੱਲ ਨਹੀਂ ਕਰਨੀ ਜਾ ਕੇ ਕੋਈ ਕਿਸੇ ਅੰਦਰ ਦੀ ਕੀ ਆਂਦੇ ਜੰਡਿਆਲੇ ਬਾਬਾ ਸਿੱਖ ਰਹਿੰਦੇ ਸੀ ਨਹੀਂ ਉੱਥੇ ਇੱਕ ਪੱਤੀ ਸਿੱਖਾਂ ਦੀ ਸੀ ਇੱਕ ਪਰੋਦਾਂ ਦੀ ਸੀ ਇੱਕ ਫਟਾਣਾ ਦੀ ਸੀ ਇੱਕ ਖੋਖਰਾਂ ਦੀ ਸਹੀ ਹੋ ਗਿਆ ਹਾਂਜੀ ਤੇ ਉਸ ਵੇਲੇ ਰਾਮਤ ਖਾਨ ਦਾ ਜਿਹੜਾ ਸੀ ਅੱਛਾ ਫਿਰ ਤੁਹਾਡੇ ਪਿੰਡ ਦੇ ਵਿੱਚ ਗੱਲਬਾਤ ਹੋ ਗਈ ਪੰਚਾਇਤ ਦੇ ਵਿੱਚ ਗਜਾਇਤ ਹੋ ਗਈ ਜਿਸ ਵੇਲੇ ਉਹ ਫਿਰ ਚਲੋ ਜ਼ਿਆਦਾ ਟੁਰਿਆ ਲਾਂਦੇ ਨੂੰ
ਉਹ ਫਿਰ ਜਦੋਂ ਇਹਨਾਂ ਦੇ ਸਾਗ ਸੂਗ ਫਿਰ ਹੁੰਦੇ ਨਾ ਭੈਣਾਂ ਬਰਾਦੋ ਹਾਂਜੀ ਉਹ ਫਿਰ ਇਤਲੋਂ ਨਾ ਉੱਜੜ ਕੇ ਉਹਨਾਂ ਕਿਹਾ ਭਾਈ ਸੋਹਣੇ ਬੰਦੇ ਹੀ ਬਹਿਣਾ ਜੇ ਡੇਰਿਆਂ ਤੇ ਪਿੰਡੇ ਚ ਨਹੀਂ ਵੜਨਾ। ਅੱਛਾ ਪਹਿਲਾਂ ਤੇਰਾ ਬਾਲ ਕੋ ਜੀ ਇਹਨਾਂ ਦੀ ਗੱਲ ਜੋ ਹੋਈ ਸੀ ਕਿ ਸਿੱਖ ਨਾ ਆਵੇ ਕੋਈ ਇੱਧਰ, ਇੱਕ ਪਿੰਡੇ ਸਾਗ ਵੀ ਨਹੀਂ ਉਹਨਾਂ ਵੜਨ ਦਿੱਤੇ। ਬੜੀ ਗੱਲ ਹੈ। ਜੇ ਮੁਸਲਮਾਨ ਆਏ ਨੇ ਤੇ ਮੁਸਲਮਾਨ ਕੋ ਨਹੀਂ ਆਇਆ ਸਾਡੇ ਇੱਥੇ। ਬਾਅਦ ਚ ਆਏ ਨੇ ਜਦੋਂ ਟੋਲ ਟਾਲ ਗਏ ਨੇ ਕੋਈ ਲੁੱਟ ਮਾਰ ਕਰਨ ਵਾਲੇ ਕੀ ਅਮਨ ਚਾਨ ਗਏ ਨੇ। ਇਹ ਮਾਨ ਸਿੰਘ ਮਰਿਆ, ਇਹ ਮਰਿਆ ਇੱਥੋਂ ਸਾਡੇ ਮਰਿਆ, ਉਹ ਮਰਿਆ ਇੱਥੇ ਤੈਨੂੰ ਦੱਸਣਾ ਕਿਵੇਂ ਮਰਿਆ। ਉਹ ਇੱਥੋਂ ਸਾਡੇ ਪਿੰਡ ਦਾ ਰਾਈ ਸੀ, ਇਹ ਕੁਝ ਦੇਣ ਗਿਆ ਸੀ ਉੱਥੇ ਉਹਨਾਂ ਨੂੰ ਕੈਂਪੇ ਚ ਹੌਦਾ ਤੇ ਉਹਦੇ ਨਾਲ ਲਗਾਉਂਦਾ ਸੀ। ਅੱਛਾ ਚਲੇ ਗਏ ਸਨ ਇੱਥੋਂ ਰਾਤ ਨੂੰ ਨਿਕਲੇ ਸੀ ਕਿ ਦਿਨ ਨੂੰ? ਦਿਨੇ ਨਹੀਂ, ਦਿਨੇ ਸਾਰਾ ਕਾਫਲਾ ਬਣਾ ਕੇ ਆਪਣੀ ਮਰਜ਼ੀ ਨਾਲ ਗਏ, ਕੋਈ ਉਹਨਾਂ ਦੇ ਹੱਲਾ ਨਹੀਂ ਹੋਇਆ। ਮੁਸਲਮਾਨਾਂ ਨੇ ਮਦਦ ਕੀਤੀ ਉਹਨਾਂ ਦੀ? ਹਾਂਜੀ ਮਗਰੋਂ ਜਾਂਦੇ ਆਉਂਦੇ ਲੈਣ। ਅੱਛਾ ਜਿਸ ਵੇਲੇ ਜਾਂਦੇ ਆਉਂਦੇ ਨਾ ਇਹ ਰਾਈ ਜਿਹੜਾ ਸੀ ਨਾ ਉਹ ਕਮਾਲਾ, ਇਹ ਉਹਨਾਂ ਉਹਦੇ ਨਾਲ ਲਗਾਉਂਦਾ ਸੀ ਤੇ ਉਹ ਥਾਣੇਦਾਰ ਇੱਕ ਸੈਯਦ ਸੀ ਸ਼ਾਹ ਕੋਈ, ਇਹ ਆਇਆ ਸੀ ਉਸ ਤੋਂ ਕੋਈ ਇਹਦਾ ਨੁਕਸਾਨ ਹੋਇਆ ਸੀ ਉਸ ਤੋਂ। ਅੱਛਾ ਇਹ ਕਿਲੇ ਆ ਗਿਆ ਸੀ ਲੱਗਾ ਸੀ ਤਾਂ ਇਸ ਵੇਲੇ ਰਾਈ ਦੀਆਂ ਵੀ ਇੱਕ ਤੇ ਫਗੜ ਕੇ ਮੁੱਛਾਂ ਵੀ ਤੇ ਦਾੜੀ ਵੀ ਤੇ ਮੁੰਨ ਦਿੱਤੀਆਂ ਗਾਲ ਉਹਦਾ। ਇੰਸਪੈਕਟਰ ਨੇ ਹਾਂਜੀ ਤੈਨੂੰ ਮਾਰਦਾ ਨਹੀਂ ਹੁਣ ਮੈਂ, ਉਹਨੂੰ ਮਾਨ ਸਿੰਘ ਨੂੰ ਉੱਥੇ ਨਾਲ ਤੇ ਮਾਰ ਦਿੱਤਾ। ਆ ਸ਼ਾਹਪੁਰ ਨੂੰ ਸਾਹਮਣਾ ਕਰ। ਮਾਨ ਸਿੰਘ ਕਿਹਦਾ ਪੁੱਤਰ ਸੀ? ਹਾਂ ਮਾਨ ਸਿੰਘ ਇਹਦੇ ਪਿਓ ਦਾ ਨਹੀਂ ਪਤਾ ਬਾਜੀ। ਇਹਦੇ ਬੱਚੇ ਹੈ ਸਨ? ਬੱਚਾ ਸੀ, ਉਹ ਇੱਥੇ ਨਹੀਂ ਸੀ ਆਇਆ। ਮਾਨ ਸਿੰਘ ਦਾ ਪੁੱਤਰ ਆਇਆ ਤੇ ਉਹ ਛੋਟਾ ਜਿਹਾ ਸੀ ਗਿਆ ਸੀ, ਫਿਰ ਉਹ ਇੱਥੋਂ ਟੁਰਿਆ ਇੱਥੇ ਹੀ ਬੈਠਾ ਰਿਹਾ 2 ਸਾਲ ਇੱਥੇ ਸਾਡੇ ਕੋਲ। ਉਹ ਇੱਥੋਂ ਟੁਰਿਆ ਤੇ ਸਿੱਧਾ ਆਪਣੇ ਘਰ ਗਿਆ। ਉਹਨੂੰ ਪਤਾ ਸੀ? ਹਾਂਜੀ ਪੂਰੀ ਗਲੀ ਬਾਜ਼ਾਰ ਚ ਥਾਲਾ ਹੋ ਗਿਆ ਹੈ। ਆਪਣੇ ਤੋੜ ਕਰ ਗਿਆ ਇਹਨਾਂ ਦੇ ਜਿੱਥੇ ਆਨੇ ਸ਼ਰੀਫ ਕੇ ਕਸ਼ਮੀਰ। ਕਿਹੜੇ ਸੰਨ ਚ ਆਇਆ ਸੀ? ਹੋ ਗਏ ਮੇਰੇ 5-7 ਸਾਲ ਹੋ ਗਏ। ਅੱਛਾ ਉਦੋਂ ਵਡੇਰਾ ਹੋਇਆ ਸੀ? ਨਹੀਂ ਅਜੇ ਬਾਬਾ ਜਵਾਨ ਬਾਬਾ ਉਹਨੂੰ ਨਹੀਂ, ਜਦੋਂ ਇੱਥੋਂ ਗਿਆ ਉਦੋਂ ਬੱਚਾ ਸੀ। ਅੱਛਾ ਬੱਚਾ ਸੀ ਤੇ ਉਹਨੂੰ ਪਤਾ ਲੱਗ ਗਿਆ ਮੇਰਾ ਘਰ ਕਿਸੇ ਸੀ ਨਾ ਆਪਣੇ ਘਰ। ਹਾਂ ਨੇ ਬੱਚੇ ਨੇ ਤੇ ਐਸੇ ਦਲਾਈ ਸੀ। ਅੱਛਾ ਇਹ ਬਿਲ ਸਿੱਧਾ ਉਹ ਆਪਣੇ ਗਲੀਏ ਪੈ ਗਿਆ, ਉਤਲੇ ਬਾਜ਼ਾਰੇ ਪੈ ਗਏ ਸਿੱਧਾ ਉਹਨਾਂ ਦੇ ਅੰਦਰ। ਉਹਨਾਂ ਵਾਲੀ ਚਗਾਠਾਂ ਉਹਨਾਂ ਵਾਲੇ ਪਸਾਰ ਅਜੇ ਕੱਚੇ ਸਨ, ਉੱਤੇ ਮਕਾਨ ਹੁਣ ਛੱਤੇ ਨੇ। ਹੁਣ ਹੈਗੀਆਂ ਕਿ ਨਹੀਂ? ਨਹੀਂ ਹੁਣ ਟਹਿ ਗਈਆਂ। ਗੁਰਦੁਆਰਾ ਹੈਗਾ? ਗੁਰਦੁਆਰਾ ਉਹ ਵੀ ਟਹਿ ਗਿਆ। ਅੱਛਾ ਉਹ ਵੀ ਟਹਿ ਗਿਆ। ਹਾਂਜੀ ਸਹੀ ਹੋ ਗਿਆ। ਤੇ ਖੂਹ ਪੂਰੇ ਗਏ ਨੇ ਸਾਰੇ ਪਿੰਡ ਦੇ ਵਿੱਚੋਂ ਕਿ ਹੈਗੇ ਨੇ? ਪੂਰੇ ਗਏ ਸਭ ਪੂਰੇ ਹੁਣ ਤੇ ਆਜ ਲੱਗਣ। ਅੱਛਾ ਤੇ ਉਹ ਮਾਰ ਦਿੱਤਾ ਉਹਨਾਂ ਨੇ ਮਾਨ ਸਿੰਘ ਉੱਥੇ ਰਾਹ? ਮਾਨ ਸਿੰਘ ਨੂੰ। ਉਸ ਤੋਂ ਬਾਅਦ ਕੋਈ ਸਿੱਖ ਆਇਆ ਵਾਪਸ ਉੱਥੋਂ ਪਿੰਡ ਦੇ ਵਿੱਚ? ਨਹੀਂ ਕੋਈ ਨਹੀਂ ਆਇਆ। ਕੈਂਪ ਜੋ ਫਿਰ ਚਲੇ ਗਏ ਹੋ? ਉਹ ਫਿਰ ਸ਼ਾਹ ਨੇ ਮਾਰਿਆ, ਉਹ ਸ਼ੇਰ ਕੋਟੀਏ ਦਾ ਜਥਾ ਬੜਾ ਮਰਿਆ। ਅੱਛਾ ਉਹਦੇ ਬਾਰੇ ਬਹੁਤ ਸੁਣਿਆ ਹੈ। ਸੁਣਿਆ ਉਹ ਸ਼ਾਹ ਨੇ ਮਾਰਿਆ ਸੀ? ਉਹ ਸ਼ਾਹ ਦੇ ਨਾਲ ਤੈਨੂੰ ਮੈਨੂੰ ਫਿਰ ਨਾਲ ਪਿੰਡ ਕੋ ਬੰਦੇ ਪੈ ਗਏ ਬਹਿ ਗਏ ਮਾਈਏ ਵਾਲੇ ਟਿੱਬੇ ਤੇ ਫਿਰ ਬੜੀ ਫਨਾਈ ਫਿਰ। ਉਸ ਵੇਲੇ ਅਸੀਂ ਪੁੱਲ ਤੇ ਹਾਂ ਖੜੇ ਤੇ ਸਾਡਾ ਪਿੰਡ ਉਸ ਵੇਲੇ ਅਮਨਾ ਮਾਨ ਵਸਦਾ ਇਹ ਵਾਲਾ ਆ ਜਿਹੜਾ ਉਹ ਸਾਡੇ ਡੰਗਰ ਨਾ ਪਾਰਲੇ ਪਾਸੇ ਸਾਨੂੰ ਨਾ ਪੈਲੀਆਂ ਜਾਂ ਜਿਹੜੀਆਂ ਅੱਗੇ ਨੂੰ ਪੁੱਲਦੇ ਹੈ। ਮੈਂ ਤੇ ਮੰਨਾ ਤੇ ਗੁਲਾਮ ਜਲਾ ਦਾ ਪਿਓ ਮਮਦੀਨ ਇੱਕ ਉਹ ਖੁਦਾ ਬਜ ਕਰਾਈ ਜੰਡਾਲੇ ਦਾ ਉੱਥੇ ਖੜਿਆਂ ਤੇ ਜਦੋਂ ਇਹ ਆਏ ਨੇ ਨਾ ਪਿੱਛੋਂ ਮਾਰ ਪਈ ਇੱਕ ਮੁੰਡਾ ਬੜਾ ਸੋਹਣਾ ਜਵਾਨ ਇੱਥੇ ਉਹਨੇ ਬਲਮਰ ਜੀ ਤੇ ਉਸੇ ਤੋਂ ਕੋਲ ਬੰਦਾ ਸਿੱਖਾਂ ਦਾ ਬੱਚਾ ਹੈ? ਸਿੱਖਾਂ ਦਾ ਹੀ। ਅੱਛਾ ਉੱਥੇ ਬੜੇ ਸਿੱਖ ਮਰੇ ਨੇ ਤਬਾਈਆਂ ਲਾ ਤੇ ਖੂਹ ਪਰੇਗਾ ਤੇ ਉਹ ਫਿਰ ਟੈਲੂ ਆ ਗਿਆ ਲਾਭ ਸਿੰਘ ਦਾ ਉੱਥੋਂ ਡੇਰੇ ਤੋਂ। ਉਹ ਸਾਨੂੰ ਆਂਦਾ ਉਹਦੇ ਬਾਬੇ ਮੰਨਦੇ ਨੂੰ ਤੂੰ ਇਹਨਾਂ ਨੂੰ ਇੱਥੇ ਲਾਇ ਖਲੋ ਗਿਆ, ਉਹਦੇ ਮਰੇ ਲੱਗੇ ਹੁੰਦੇ ਨੇ ਤੇ ਭਲਕੇ ਇਹਨਾਂ ਤੇ ਕੋਈ ਛੂਟ ਕਰਦੇ ਉਹ ਵੱਡੇ ਫੱਟੇ ਲੱਗੇ ਹੁੰਦੇ ਨੇ। ਅੱਛਾ ਤੇ ਤੁਸੀਂ ਵਿੱਚ ਖੜੇ ਪੁੱਲ ਤੇ ਉੱਤੇ ਤੇ ਇਹ ਆਪਣੇ ਅੱਖੀ ਵੇਖਿਆ ਉਹ ਸਾਰਾ ਮੰਜ਼ਰ? ਹਾਂਜੀ ਇੱਥੇ ਤੇ ਕੁੜੀਆਂ ਲੱਗੇ ਤੇ ਉਸ ਫਿਰ ਆਖਿਆ ਬਈ ਇੱਥੋਂ ਨਿਕਲ ਜਾਓ, ਫਿਰ ਸਾਡੇ ਤੇ ਵੀ ਨਾ ਗਜਰ ਪੈ ਜਾਏ। ਉਹ ਸਾਡੇ ਸੇਕਲ ਮਾਨ ਨਾ ਬੈਠੇ ਸਨ ਅਜੇ, ਉਦੋਂ ਹਲੇ ਬੈਠੇ ਸਨ ਇੱਥੇ? ਬਿਲਕੁਲ ਬੈਠੇ। ਜਦੋਂ ਉਹ ਫਿਰ ਸਾਨੂੰ ਆ ਪੁਲੀ ਲੰਘਾ ਕੇ ਨਾ ਉਹ ਨਾਲ ਹੋ ਕੇ ਤੇ ਮਾਲ ਲੈ ਕੇ ਪੁਲੀ ਲੰਘਾ ਕੇ ਉਹ ਗਿਆ ਫਿਰ ਸਾਨੂੰ
ਬਾ ਇਹਨਾਂ ਨੂੰ ਕੋਈ ਛੇੜੇ ਨਾ ਸਿੱਖ। ਕਾਹਤੇ ਸਨ, ਪੈਦਲ ਸਨ ਕਿ ਗੱਡਿਆਂ 'ਚ? ਪੈਦਲ ਵਿਚਾਰੇ, ਉਦੋਂ ਗੱਡੇ ਕਿੱਥੇ ਸਨ, ਪੈਦਲ ਹੀ ਪੁੱਤਰਾ। ਇਹ ਫਿਰ ਕਿੰਨੇ ਦਿਨਾਂ ਬਾਅਦ ਉੱਥੋਂ ਨਿਕਲੇ ਇੱਥੋਂ? ਉਹ ਇਹ ਤੇ ਬਾਵਾ ਦਿਨਾਂ ਬਾਅਦ ਇਹ ਜੇ ਹਲ ਬੰਦੇ ਸਨ ਉਦੋਂ ਦੇ, ਉਸ ਵੇਲੇ ਕਿੱਥੇ ਖਾਇਆ। ਉਹ ਨਾਲ ਤੇ ਚੜ ਕੇ ਆਂਦਾ ਅਸੀਂ ਉੱਜੜੇ ਜਾਂਦੇ, ਇਹਨੂੰ ਕੁੜੀ ਆ, ਇਹਨੂੰ ਅਜੇ ਵੀ ਪਈ, ਅਜੇ ਵੀ ਹਲੇ ਵਾਈ ਜਾਂਦਾ ਅਬਲ ਸਿੰਘ। ਅੱਛਾ, ਇਹਨੂੰ ਆਖੋ ਛੱਡ ਦੇ, ਵੇਖੋ ਅਸੀਂ ਉੱਜੜੇ ਹੁੰਦੇ, ਅਜੇ ਵੀ ਹਲ ਵਾਈ ਜਾਂਦਾ। ਸਹੀ। ਆ ਨਾਲ ਦੇ ਪਾਪ ਲਿਆ ਖੱਤਿਆ ਉਹਨੂੰ ਇਹ ਸੀ ਨਾ ਵਰਿਆ ਹਾਂ ਇੱਥੇ ਰਹਿਣਾ। ਉਹਨਾਂ ਨੂੰ ਇਹ ਕੋਈ ਨਹੀਂ ਸੀ ਪਤਾ ਬਾਤ ਹੈ ਇੱਥੋਂ ਟੁਰ ਜਾਣਾ। ਜੇ ਪਤਾ ਹੁੰਦਾ ਨਾ ਸਾਡੇ ਪਿੰਡ ਦੇ ਸਿੱਖਾਂ ਨੂੰ ਤੇ ਬੜੇ ਉਹ ਪਛਤਾਏ ਨੂੰ ਆਂਦੇ ਜੇ ਸਾਡੇ ਨਾਲ ਇਹ ਹੋਣੀ ਤੇ ਅਸੀਂ ਸਹੀ ਹੋ ਗਿਆ। ਬੜੇ ਚੰਗੇ ਉਹਨਾਂ ਬਹੁਤ ਬੁਰੀ ਹੋਈ ਹੈ, ਕਹਿੰਦੇ ਰਾਹ 'ਚ ਵੀ ਮਾਰੇ ਗਏ ਵਿੱਚ ਕਾਫੀ। ਉੱਥੇ ਫਿਰ ਕੰਮ ਪੇ ਬੜੇ ਮਰੇ। ਉੱਥੇ ਗੱਡੀ ਇੱਕ ਆਈ, ਜਦੋਂ ਇੱਥੋਂ ਗੱਡੀ ਆਈ ਨਾ ਉਹ ਤਾਂ ਕੀਤੀ ਉਤੋਂ ਸ਼ੂਟ ਉਹਨਾਂ ਜਦੋਂ ਮਾਰੇ ਤੇ ਦਵਾਈ ਪੈ ਗਈ, ਫਿਰ ਇੱਥੇ ਨਾਲ ਸ਼ੂਟ ਉਹਨਾਂ ਕੀਤੀ ਕੰਮ। ਕਦੀ ਚੇਤੇ ਆਉਂਦੇ ਨੇ ਆਪਣੇ ਨਾਲ ਜਿਹੜੇ ਖੇਡਦੇ ਸਨ ਬੱਚੇ ਜਾਂ ਪੜ੍ਹਦੇ ਸਨ? ਵੇਖੋ ਨਾ ਗੱਲ ਤੇ ਆ ਚੂੜ ਇੱਕ ਮੁੰਡਾ ਇੱਥੋਂ ਦਾ ਆ ਗਿਆ ਸ਼ਿਕਲੀ ਵਾਲੇ ਦਾ ਸਿੱਖ, ਚੂੜ ਸਿੰਘ ਦਾ ਪੋਤਰਾ। ਉੱਥੇ ਹੁਣ ਜੀ ਕੋ ਨਹੀਂ ਪੁਰਾਣਾ ਸਾਡੇ ਰਕੜਿਆਲ ਦਾ। ਅੱਛਾ, ਉਹ ਆ ਗਿਆ ਇੱਥੇ, ਉਹਦਾ ਕਿ ਮੈਨੂੰ ਉੱਥੇ ਲੈ ਚੱਲੋ, ਕੋਈ ਬੰਦਾ ਪੁਰਾਣਾ ਸਾਡੇ ਕੋਲ ਕਰਦਾ, ਕੋਈ ਸਾਨੂੰ ਦੱਸੇ ਪੁੱਛੇ ਹੈ। ਉਹ ਆ ਕੇ ਇੱਥੇ ਮਿਲਿਆ, ਉਸ ਆਖਿਆ ਬਈ ਮੈਂ ਚੂੜ ਸਿੰਘ ਦਾ ਪੁੱਤਰ। ਮੈਂ ਕਿਹਾ ਬਿਲਕੁਲ। ਮੈਂ ਕਿਹਾ ਕੋਈ ਉਹਦਾ ਪੁੱਤਰ ਸੀ, ਉਹਦਾ ਚੰਨੀ ਉਹਦਾ ਨਾਂ ਸੀ। ਉਸ ਆਖਿਆ ਮੈਂ ਉਹ ਚੰਨਨ ਦਾ ਪੁੱਤਰ ਤੇ 2.5 ਸਾਲਾਂ ਦਾ ਸੀ ਜਦੋਂ ਮੈਂ ਚਲੋ ਜੜ ਕੇ ਗਿਆ। ਸਹੀ ਸਹੀ ਸਹੀ। ਹਾਂਜੀ, ਤੇ ਉਹਦੀ ਦਾੜੀ ਉਹਨੇ ਕਾਲੀ ਤੇ ਉਹ ਜਿਹੜਾ ਸਾਡੇ ਹੈ ਪੰਜਾਬ ਦਾ ਰੋਗ ਸੀ, ਉਹ ਕੋਨਾ ਐਵੇਂ ਨਾ ਚਿੜੀਆਂ ਨਹੀਂ ਪਈਆਂ। ਅੱਛਾ, ਉਹ ਜਰ ਖੁੱਲ ਕੇ ਦੇ ਉਹ ਪਾਣੀ ਐ ਇਸ ਤਰ੍ਹਾਂ ਦਾ ਬਦਲ ਗਏ। ਉਹਨਾਂ ਨੂੰ ਫਿਕਰਾਂ ਹੀ ਮਾਰ ਗਈਆਂ ਬੰਦਿਆਂ ਨੂੰ ਜਿਹੜੇ ਇੱਥੋਂ ਗਏ ਨੇ। ਸਹੀ ਹੋ ਗਿਆ ਬਜ਼ੁਰਗੋ। ਹੋਰ ਪੁੱਤਰਾ ਇੱਥੇ ਬੜੇ ਹੋਰ ਇੱਥੇ ਮੇਲਾ ਸ਼ੇਲਾ ਲੱਗਦਾ ਸੀ? ਮੇਲਾ ਵਿਸਾਖੀ ਲੱਗਦੀ ਸੀ। ਕਿਹੜੇ ਪਿੰਡ? ਇੱਥੇ ਇਹ ਤੁਹਾਡੇ ਪਿੰਡ? ਕੜਿਆਲ ਲੱਗਦੀ ਸੀ ਪਹਿਲੋਂ, ਤੇ ਉਹ ਸਾਡੇ ਪਿੰਡ ਦੇ ਜਾਂਦੇ ਹਨ ਉੱਥੇ ਵੇਖਣ। ਉਹ ਸਾਡੇ ਪਿੰਡ ਸਨ ਮਲਾਊ, ਉਹ ਕੋਈ ਚੋਰੀ ਚਾਰੀ ਵੀ ਕਰਦੇ ਹਨ ਤੇ ਕੋਈ ਕੜਿਆਲੀਆਂ ਦੇ ਵੀ ਬੇਲੀ ਬੁੱਲੀ ਸਨ। ਅੱਛਾ, ਉਹਨਾਂ ਕੀਤਾ ਨਾ, ਉਹਨਾਂ ਭੈਣੀਆਂ ਨੇ ਤਿਰਖੇ ਬੜੇ ਸਨ। ਉਹਨਾਂ ਛੋਟਾ ਜਿਹਾ ਮਾਰਨਾ ਇੱਕ ਨੂੰ ਤੇ ਕੂਕ ਮਾਰਨੀ ਤੇ ਆਪ ਅੱਲਾ ਵੇਲੀ। ਅੱਛਾ, ਭੱਜ ਜਾਂਦੇ ਸਨ। ਭੱਜ ਜਾਣਾ ਤੇ ਉਹਨਾਂ ਡੈ ਬਣਾ ਡਾਂਗੀ ਤੈਨੂੰ ਮੈਨੂੰ ਮਦਾਲ ਇੱਕ ਸਾਲ ਨਾ ਤੇ ਬੜੇ। ਫਿਰ ਉਹਨਾਂ ਕੁੜੀ ਆਵੇ, ਉਹਨਾਂ ਕਿਹਾ ਹਮੇਸ਼ਾ ਹੀ ਮਦਾਰ ਜੇ ਖਰਾਬ ਕਰਦੇ ਨੇ ਤੇ ਇਹਨਾਂ ਨੂੰ ਅੱਜ ਕਿ ਨਾ ਕੁੱਟੋ ਟਕਾ ਕੇ। ਉਹ ਕੁੜੀਆਂ ਤੋੜਾ ਕੇ ਵਾਲੇ ਡੇਰੇ ਤੇ ਕਰੀ ਨਾ, ਜਿਹੜਾ ਲੱਭੇ ਕਿਤੋਂ ਮਦਾਰ ਵਾਲ ਦੇ ਡਾਂਗ। ਅੱਛਾ, ਜਾਂਦਿਆਂ ਨੂੰ ਕੁੱਟੀ ਜਾਣ? ਆਉਂਦਿਆਂ ਨੂੰ। ਅੱਛਾ, ਆਉਂਦਿਆਂ ਨੂੰ। ਉੱਥੇ ਜਦੋਂ ਲੜਾਈ ਉਖਾੜਾ ਵੱਜਣਾ ਤੇ ਉਹਨਾਂ ਕੁੜੀ ਆਉਂਦਾ ਸ਼ਰਾਬ ਪੀਤੀ ਹੁੰਦੇ, ਇੱਕ ਨੂੰ ਛੋਟਾ ਤੈਨੂੰ ਮਾਰਦਾ ਮੈਨੂੰ ਮਾਰਦਾ, ਛੋਟੇ ਤੋਂ ਛੋਟਾ ਮਾਰਿਆ ਹਲਾ ਬਈ ਕੂਕ ਮਾਰੀ ਚ ਚਲੋ ਜੰਗ ਆ ਗਏ। ਫਿਰ ਸਾਡੇ ਲਾਭ ਸਿੰਘ ਲੰਬਰ ਨੇ ਨਾ ਜਦੋਂ ਬੜੇ ਕੁੱਟੀ ਕੇ ਆਏ ਨਾ ਤੇ ਲਾਭ ਸਿੰਘ ਲੰਬਰ ਨੇ ਨਾ ਐਲਾਨ ਕਰ ਦਿੱਤਾ ਗੋਚੇ ਵਿੱਚ। ਉਹਦਾ ਗਿਆ ਬੱਜੇ ਦਾ ਬੰਦਾ ਕੜਿਆਲ ਵਿਸਾਖੀ ਵੇਖਣ ਗਿਆ ਨਾ, 5 ਰੁਪਏ ਉਦੋਂ ਲੱਭਦੇ ਨਹੀਂ ਸਨ। ਡੰਨ ਤੇ ਗਾਲੇ ਲਿੱਤਰਾਂ ਦਾ ਅੱਧ ਮੂੰਹ ਕਾਲਾ ਕਰਕੇ ਪਿੰਡ ਹੀ ਫੇਰਨਾ, ਜਿਹੜਾ ਵੀ ਬੰਦਾ ਉੱਥੇ ਕੜਿਆਲ ਮੇਲੇ 'ਚ ਗਿਆ ਤੇ ਇੱਥੇ ਵਿਸਾਖੀ ਲਾਓ। ਫੇਰ ਇੱਥੇ ਵਿਸਾਖੀ ਲੱਗਣ ਲੱਗੀ। ਅੱਛਾ, ਇੱਥੇ ਵਿਸਾਖੀ ਲੱਗਦੀ ਸੀ? ਫੇਰ ਇੱਥੇ ਵਿਸਾਖੀ। ਤੇ ਹੁਣ ਮੇਲਾ ਲੱਗਦਾ ਇੱਥੇ? ਨਹੀਂ, ਹੁਣ ਨਹੀਂ। ਉਸ ਤੋਂ ਬਾਅਦ ਨਹੀਂ ਲੱਗਿਆ? ਨਹੀਂ, ਉਹ ਟੁਰ ਗਿਆ ਵਿਸਾਖੀ। ਹੁਣ ਵਿਸਾਖੀ ਨਹੀਂ ਫਿਰ ਲੱਗੀ। ਵਾਵਾ ਲੱਗਦੀ ਸੀ ਰੌਣਕ? ਚੰਗੀ ਰੌਣਕ ਲੱਗਦੀ ਸੀ। ਕਬੱਡੀ ਵੀ ਹੁੰਦੀ ਸੀ? ਕਬੱਡੀ ਘੋਲ। ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਪਹਿਲਵਾਨ ਹੋਇਆ? ਸਾਡੇ ਪਿੰਡ ਦਾ ਮਸ਼ਹੂਰ ਕੌਡੀ ਚ ਪਹਿਲਵਾਨ ਸਨ ਕੋਲਾ। ਕੌਡੀ ਚ ਕਿਹੜਾ ਸੀ? ਕੌਡੀ ਸੀ ਗੁਲਾਮ, ਇੱਕ ਸਾਡੇ ਪਿੰਡ ਦਾ ਸੀ ਬਾਜਵਾ, ਇੱਕ ਸੀ ਜੰਡਾਲੇ ਦਾ ਖਾਨੂ ਵਿਲਕ, ਚੰਗਾ 7 ਫੁੱਟਾ ਲੰਮਾ ਜਵਾਨ। ਇੱਕ ਖਾਰਾ ਸੀ ਸਿੱਖ, ਹਲਾ ਨਹੀਂ ਕਹਿੰਦਾ ਇੱਥੋਂ ਦਾ ਪਨੇਵਾ ਸੀ ਉਹ। ਇੱਕ ਅਲੀ ਮਰਾ ਸੀ ਛੋਟਾ ਜਿਹਾ ਕਰਦਾ ਸੀ, ਉਹ ਜਿਹਨੂੰ ਮਾਰਦਾ ਸੀ ਨਾ ਛੋੜ ਪਾਵੇ। ਬਾਜੀਆਂ ਲਾਈ ਲਗਾ ਜਾਂਦਾ।
ਤੇ ਸਿੱਖ ਵੀ ਹੈ ਸੀ ਕੋਈ ਉਦੋਂ ਕੋਈ ਸਿੱਖ ਹੀ ਸਨ ਕਿ ਇਹ ਸਾਰੇ ਸਿੱਖ ਖੇਡਦੇ ਹਨ ਕਿ ਕੌਡੀ ਉਦੋਂ ਸਿੱਖ ਸਨ। ਇਹ ਜਿਨ੍ਹਾਂ ਦੇ ਨਾਂ ਲਏ ਨੇ। ਹਾਂਜੀ ਇਹ ਮੁਸਲਮਾਨ ਸਨ। ਅੱਛਾ ਅੱਛਾ ਅੱਛਾ। ਤੇ ਸਿੱਖਾਂ ਦਾ ਪਹਿਲਵਾਨ ਨਹੀਂ ਸੀ ਹੈ ਕੋਈ? ਸਿੱਖਾਂ ਦਾ ਟੈਲੂ ਐਸੀ ਕੌਡੀ ਖੇਡਣੀ ਹੈ, ਮੱਠਾ ਬੜਾ ਸੀ, ਚਾਟਾ ਚੂਟਾ ਹੀ ਕਹਾਣੀ। ਅੱਛਾ। ਮੱਠਾ ਬੜਾ ਹੀ ਮੋਟਾ ਚੰਗਾ ਸੀ। ਸਹੀ ਹੋ ਗਿਆ, ਅੱਛਾ। ਚੰਗਾ ਵੇਲਾ ਸੀ ਉਹ। ਮੁੰਡੇ ਸਾਡੇ ਜਿਹੜੇ ਮੁਸਲਮਾਨ ਦੇ ਨੇ ਪਲੇਅਰ ਆ ਜਿਹੜੇ ਸਨ ਨਾ ਸਾਡੇ ਪਿੰਡ ਸਾਈਂ ਦੁੱਲੇ ਕੇ ਫਕੀਰ 5-6 ਭਰਾ ਹਨ। ਇਹਨਾਂ ਤੋਂ ਡਰਦਾ ਚੋਰ ਵੀ ਕੋਈ ਨਹੀਂ ਸੀ ਸਾਡੇ ਪਿੰਡ ਲੋਕ ਦਾ। ਸਹੀ। ਫਕੀਰ ਇਹਦਾ ਕਿੱਡਾ ਕੁਝ ਵੀ ਹੈ ਨਾ, ਇਹਨਾਂ ਕੂਕ ਮਾਰ ਦਿੱਤੀ ਹੈ ਨਾ, ਭੱਜਾ ਜਾਂਦਾ ਨਾ ਅੱਗੇ ਬੰਦਾ, ਭਾਵੇਂ ਵੇਖਿਆ ਵੀ ਨਾ ਉਹਨਾਂ ਆਖਿਆ ਨਾ ਮੈਂ ਮਿਲਿਆ ਉਸ ਉੱਥੇ ਹੀ ਖਲੋ ਜਾਣਾ ਬਗਾਨੀ ਤਾਨੀ ਦੱਸ ਲੱਗਾ ਮਗਰ ਜਾਣ ਅੱਖ ਨਾ ਖਦਾ ਦਾ ਬਾਤ। ਉਦੋਂ ਪਤਾ ਹੀ ਵਾਕਫ ਦੇ ਹੁੰਦੇ ਹਨ ਚੋਰ ਕਿੱਲੇ ਬੰਦੀ ਹੁੰਦੇ, ਹੁਣ ਤੇ ਨਹੀਂ ਨਾ ਮੁੰਡਾ ਵੀ ਖਲੋਗੇ ਉੱਥੇ ਲੁੱਟ ਲਈ। ਸਹੀ ਸਹੀ ਸਹੀ। ਤੇ ਉਹਨੂੰ ਆਖਣਾ ਪਿਆ ਅੰਜ ਨੂੰ ਭੱਜਾ, ਉਹਨੂੰ ਅੰਜ ਨੂੰ ਭਜਾ ਛੱਡਣਾ ਤੇ ਆਪ ਅੰਜ ਨੂੰ ਕੂਕ ਮਾਰਦੀ ਜਾ ਗਿਆ ਜੇ ਬੰਦਿਆ ਗਿਆ ਤਾਨੀ ਹੋਸ਼ ਕਰ ਕੁਝ ਐਵੇਂ ਦਾ ਕਰਨਾ। ਬੰਦਾ ਤੇਰੇ ਅੱਗੇ ਹੋਵੇ ਤੇ ਸੋਚ ਉਹਨੇ ਫਿਰ ਉਹ ਵੀਡੀਓ ਬਣਾਉਂਦਾ ਤੇ ਵੀਡੀਓ ਵਿੱਚ ਹੀ ਆ ਜਾਏਗੀ ਨਾ। ਇਹ ਵੀ ਤੇ ਨਾਲ ਮਸਾਲਾ ਲੱਗਣ ਦਾ ਕੋਈ ਸਹੀ ਬੰਦਾ ਖੜਕੇ ਵਾਲਾ ਤੇ ਚੌਧਰੀ ਫਿਰ ਸੌਂਚੀ ਖੇਡਦੇ ਹਨ। ਸੌਂਚੀ ਬੜੀ ਸੌਂਚੀ ਖੇਡਦੇ, ਕੌਡੀ ਦੇ ਵੀ ਪਲੇਅਰ ਸਨ। ਸਹੀ ਹੋ ਗਿਆ। ਛਾਲ ਦੇ ਪਲੇਅਰ ਸਨ। ਛਾਲ ਇੰਨਾ ਪਡੋਲ ਛਾਲ ਮਾਰਦੇ ਸਨ। ਇੰਨਾ ਪਡੋਲ ਬੰਨਾ 14-15 ਤੇ ਛਾਲ ਮਾਰਨੀ। ਫਿਰ ਇੱਕ ਜਿਹਦੇ ਚ ਆ ਗਿਆ ਇੱਥੇ ਕਈ ਗੱਡ ਦਿੱਤੀ ਇੱਥੇ ਬਈ ਜੇ ਇੱਥੇ ਪਿਆ ਨਾ ਤਾਂ ਵੱਢਿਆ ਜਾਏਗਾ। ਅੱਛਾ ਅੱਛਾ। ਇੱਥੇ ਪੈਣਾ। ਤੇ ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਆਪਸ ਵਿੱਚ ਕਿੱਦਾਂ ਦਾ ਪਿਆਰ ਸੀ? ਕੋਈ ਲੜਾਈ ਝਗੜਾ ਹੈ ਸੀ? ਨਾ ਕੋਈ। ਉਂਝ ਇੱਕ ਐਸੀ ਆ ਜਿਹੜੇ ਤੇਲੀ ਸਨ ਨਾ ਬੜੇ ਜਵਾਨ ਸਨ, ਬਾਬੇ ਵਾਲੀ ਜੇ ਕਿ 7-7 ਫੁੱਟ ਜਵਾਨ ਤੇ ਸ਼ਰਾਬ ਪੀ ਕੇ ਗਲੀ ਚ ਗਲੀ ਚੋਂ ਨਹੀਂ ਉਹਨਾਂ ਦੀ ਚੁੱਕ ਬੰਦਾ ਕਰ। ਅੱਛਾ ਨਹੀਂ ਸੀ ਲੰਘਦਾ ਕੋਈ। ਸਹੀ ਹੋ ਗਿਆ। ਸੁਲਾ ਸਫਾਈ ਨਾਲ ਨਹੀਂ ਸਾਡੇ ਬੰਦੇ ਚੰਗੇ ਲੋਕ। ਫਿਰ ਉਹ ਕਿੱਡਾ ਉਹ ਭਗਤੂ ਕਿੱਡਾ ਸੀ, ਕਦੀ ਪਿੰਡ ਹੀ ਨਹੀਂ ਸੀ ਵੜਿਆ ਸ਼ਰਾਬ। ਅੱਛਾ ਪਿੰਡ ਦੇ ਵਿੱਚ ਕਦੀ ਨਹੀਂ ਸੀ ਚੋਰੀ ਚਕਾਰੀ ਜਾਂ ਕੋਈ ਲੜਾਈ ਝਗੜਾ ਕੀਤਾ? ਨਾ ਕਿਸੇ ਨੂੰ ਤੰਗ ਨਹੀਂ। ਸਹੀ ਹੋ ਗਿਆ। ਫਿਰ ਇਹਨੂੰ ਮਾਰਿਆ ਇਹਨਾਂ ਸਾਈਆਂ ਨੇ। ਕਿਹਨੂੰ? ਭਗਤ ਸਿੰਘ ਨੂੰ ਮਾਰ ਦਿੱਤਾ ਸੀ? ਮਾਰਿਆ ਨਾ ਇੱਥੇ ਥੜਾ ਬਹਿ ਗਏ। ਉਹ ਕੰਗਲੇ ਵੀ ਨਾਲ ਉਹਦੇ ਸ਼ਰੀਕ ਹੀ ਪੈਣ, ਉਹਨਾਂ ਨੂੰ ਉਹਨੇ ਗੰਢਿਆ। ਉਹ ਗੱਲ ਸੀ ਕੋਈ ਝਗੜਾ ਸੀ ਉਹ ਨਜ਼ਰੋਂ ਨਹੀਂ ਆਈ। ਤੇ ਉਹਦਾ ਪਿਆਰ ਦੇ ਨਾਂ ਸੀ, ਉਹਦੇ ਮੁੰਡੇ ਨਾਂ ਸੀ ਗਰਨਾਮਾ ਗਰਦੀਪਾ। ਉਹਦਾ ਕਿਆ ਭਗਤੂ ਦਾ ਸਿਰ ਲਿਆ ਉਸ ਕਿਲੇ ਉਹਨੂੰ ਛਿੱਤਰ ਮਾਰੇ ਸਨ ਉਹਨਾਂ ਦੇ ਪਿਓ ਨੂੰ। ਉਹਨੇ ਗੰਢਿਆ ਉਹਨੂੰ ਚੜਤੂ ਨੂੰ ਕੰਗਲੇ ਨੂੰ, ਉਹਨਾਂ ਦਾ ਸ਼ਰੀਕ ਸੀ ਚਾਚੇ ਬਾਬਿਓ। ਉਹਨੂੰ ਗੰਢਿਆ ਸਹੀ ਤੇ ਕਈਤਲੋ ਗੰਢੇ 2-3-4-5 ਬੰਦੇ ਉੱਥੇ ਥੜਾ ਬਹਿ ਗਏ ਆ ਸੜਕ ਤੇ। ਹਾਂਜੀ ਉਹ ਜਲਾਇਆਂ ਦੇ ਕਾਲ ਥੜਾ ਬਹਿ ਗਏ। ਆਇਆ ਉਹਨਾਂ ਨੇ। ਉਹ ਜਿਹਦੇ ਤਲੋ ਆਇਆ ਉਹਦੇ ਨਾਂ ਸੀ ਇੱਕ ਮਾਛੀ ਖੁਸ਼ੀ। ਹਾਂਜੀ ਖੁਸ਼ੀ ਮਾਛੀ ਸੀ ਉਹਦੇ ਨਾਲ ਲਗਾ ਹੁੰਦਾ। ਉਹਨੂੰ ਉਹਨਾਂ ਆਖਿਆ ਬਲਕ ਲਿਆ ਲਾ ਬਈ। ਉਹ ਘੋੜੀ ਫਕੜ ਲਈ ਕੋਈ ਸ਼ਰਾਬੀ ਹੋਇਆ ਸੀ, ਉਹਨੂੰ ਫਿਰ ਦੁਆਲੇ ਡਾਇ ਪਏ ਡਾਂਗੀ। ਉਦੋਂ ਡਾਂਗ ਸੋਡੇ ਦੀ ਲੜਾਈ ਸੀ। ਸਹੀ। ਜਿਸ ਵੇਲੇ ਉਹਨੂੰ ਲੱਗ ਪਿਆ ਮਾਰਨਾ, ਉਹ ਡਿੱਗ ਪਿਆ। ਉਹ ਜਿਹੜਾ ਸੀ ਮਾਛੀ ਉਹ ਭੱਜ ਗਿਆ, ਫਿਰ ਹਲਣਾ ਹੋ ਗਿਆ। ਉਹਨੂੰ ਚੰਗਾ ਵੱਢ ਕੇ ਨਾ ਤੇ ਉਹ ਫਿਰ ਟੁਰ ਗਿਆ। ਉਹਨੂੰ ਭਗਤੂ ਨੂੰ ਵੱਢਿਆ ਉਹਨੂੰ ਤੇ ਘਰ ਨੂੰ ਟੁਰ ਗਏ। ਉਹ ਜਿਸ ਵੇਲੇ ਘਰ ਗਿਆ ਨਾ ਗਰਨਾਮਾ ਤੇ ਉਹਦਾ ਪਿਓ ਸੀ ਸੰਤ ਸਿੰਘ। ਉਹਦਾ ਕਿਹਾ ਤੈਨੂੰ ਆਖਿਆ ਸੀ ਉਹਦਾ ਸਿਰ ਲਾ ਕੇ ਲਿਆਵੀਂ। ਅੱਛਾ ਹੈ ਫਿਰ ਉੱਥੋਂ ਭੱਜਾ ਕਿਰਪਾਨ ਲੈ ਕੇ। ਜਿਸ ਵੇਲੇ ਉੱਥੋਂ ਭੱਜਾ ਨਾ, ਜਿਸ ਵੇਲੇ ਆਇਆ ਉਦੋਂ ਲਾਲੂ ਹੁੰਦਾ ਸੀ ਲਾਭ ਸਿੰਘ ਦਾ ਭਤੀਜਾ। ਉਹ ਲਗਾ ਜਾਂਦਾ ਸੀ ਇੰਜ ਡੇਰੇ ਨੂੰ ਦੁੱਧ ਮੱਝੀ ਚੋਕ ਲਗਾ। ਉਹ ਜੋ ਭੱਜਾ ਨਾ ਉਹ ਆਏ ਕੀ ਕਰਨ ਲੱਗਾ, ਉਹ ਫਿਰ ਆ ਕੇ ਉੱਤੇ ਡਿੱਗ ਪਿਆ। ਉਹਦਾ ਕਿਹਾ ਖਬਰਦਾਰ ਜੋ ਕੀਤਾ ਨਾ ਜੋ ਕੁਝ ਹੋਣਾ ਸੀ ਉਹ ਹੋ ਗਿਆ, ਕਰ ਲਈ ਨਿਕਲ ਜਾਣ ਪੈਣ। ਫਿਰ ਉਹ ਫਿਰ ਛੁਡਾਇਆ। ਫਿਰ ਹਸਪਤਾਲ ਲਿਆ। ਐਵੇਂ ਦਿਨਾਂ ਹੀ ਸ਼ਰਾਬ ਤੇ ਖਾ ਗਏ
ਕੁੱਕੜ ਤੇ ਫਿਰ ਹੋਤੀ ਹੈ ਸੋਚਦਾ। ਅੱਛਾ ਅੱਛਾ, ਹਾਂਜੀ ਸਹੀ ਹੋ ਗਿਆ। ਹਾਂਜੀ ਇਹ ਹੁਣ ਚੇਤਾ ਆਉਂਦੇ ਨੇ ਲੋਕ, ਹਾਂ ਚੰਗੇ ਲੋਕ। ਤੁਹਾਡੇ ਕੋਈ ਯਾਦ ਬੇਲੀ ਹੈ ਸਨ ਜਿਨ੍ਹਾਂ ਦੇ ਨਾਂ ਯਾਦ ਹੋਣ, ਜਿਹੜੇ ਤੁਹਾਡੇ ਹਮ ਉਮਰ ਹੋਣ? ਹਾਂ ਮੁੰਮੇ ਤੇ ਇਹ ਸਨ, ਉਹ ਉੱਥੇ ਸਕੂਲ ਕੱਚਾ ਸੀ ਤੇ ਮੁੰਡਾ ਸੀ ਇੱਕ ਇੱਥੋਂ ਮੁਕਤੇ ਦਾ, ਉਹ ਵੀ ਇੱਥੇ ਆ ਕੇ ਪੜ੍ਹਦੇ ਹਨ। ਕੀ ਨਾਂ ਸੀ ਉਹਨਾਂ ਦੇ? ਉਹਦਾ ਨਾਂ ਸੀ ਕੋਲੇ ਮਿੰਦਰ ਸਿੰਘ। ਹੂੰ। ਉਹ ਆ ਕੇ ਨਾ ਛੋਟੇ ਹੀ ਸਾਂ ਉਦੋਂ ਹੋ ਰਹੇ ਸਾਂ ਪੜ੍ਹਨ ਜੋਗਾ, ਤੇ ਉਦੋਂ ਪਿਸ਼ਾਬ ਕਰੀਦਾ ਸੀ ਬੰਨੇ। ਮਾਸਟਰ ਨੂੰ ਪੁੱਛ ਕੇ ਜੀ ਮੈਂ ਪਿਸ਼ਾਬ ਕਰ ਆਵਾਂ। ਉਸ ਮੁੰਡੇ ਨੂੰ ਮੇਰੇ ਕਰਦਿਆਂ ਮਗਰ ਵੀਡੀਓ ਬਣਾਉਣੀ ਆ ਗੱਲਾਂ ਦੀ ਇਹਨਾਂ ਦੀ ਹੈ। ਅੱਛਾ। ਤੇ ਉਹ ਆਖਿਆ ਬਈ ਨਾ ਮੈਂ ਭੱਜਾ ਪਿਸ਼ਾਬ ਕਰਕੇ ਤੇ ਨਾ ਹੋਰ, ਤੇ ਮਾਸਟਰ ਨੂੰ ਆ ਗਿਆ ਆਂਦਾ ਮਾਸਟਰ ਜੀ ਇਹ ਭੱਜ ਚੱਲਿਆ ਸੀ, ਮੈਂ ਇਹਨੂੰ ਮਾਰੀ ਠਿੱਬੀ ਤੇ ਪਕੜ ਲਿਆ। ਮੈਂ ਗਿਆ ਜਾ। ਉਹ ਕੌਣ ਸੀ ਮੁੰਡਾ, ਕਿੱਥੋਂ ਦਾ ਸੀ? ਮੁਕਤੇ ਦਾ ਸੀ, ਸਿੱਖਾਂ ਦਾ। ਅੱਛਾ, ਮੁਕਤੇ ਦਾ ਸੀ। ਤੇ ਮਾਸਟਰ ਕਿਹੜੇ ਸਨ ਤੁਹਾਡੇ ਇੱਥੇ ਪੜਾਉਂਦੇ? ਟੀਚਰ ਜਿਹੜੇ ਮਾਸਟਰ ਕਿਹੜੇ ਪੜਾਉਂਦੇ ਸਨ? ਮਾਸਟਰ ਸੀ ਬਾਮਨ। ਕੀ ਨਾਂ ਸੀ ਉਹਦਾ? ਉਹਦਾ ਨਾਮ ਹੈ ਮੈਨੂੰ ਆਉਂਦਾ ਸੀ, ਮੈਂ ਹੁਣ ਤੈਨੂੰ। ਇੱਕ ਹੀ ਮਾਸਟਰ ਸੀ ਉਦੋਂ ਇੱਕੋ ਸੀ ਮਾਸਟਰ ਪੰਜਵੀਂ ਤੱਕ ਅੱਛਾ ਅੱਛਾ ਸਾਡੇ। ਤੇ ਉਦੋਂ ਪੁਤਲਾ ਕਾਇਦਾ ਤੇ ਇੱਕ ਹੁੰਦਾ ਸੀ ਉਰਦੂ ਦਾ। ਹੁਣ ਤੇ ਆ ਬੱਚਿਆਂ ਦੇ ਲੱਕ ਸਾਡੇ ਇਕੱਠੇ ਹੋ ਗਏ ਨੇ, ਕੁੜੀਆਂ ਪਿੱਠੋਂ ਲਾ ਲਾ ਖੋਲ ਕਿੰਨੀਆਂ ਕਿਤਾਬਾਂ ਲਾਏ। ਜਿਹੜਾ ਅਜੇ ਅੰਦਰ ਲੱਤਾਂ ਅੰਦਰ ਸਿਰ ਅੰਦਰ ਹੁੰਦਾ, ਲੱਤਾਂ ਬਾਹਰ ਹੁੰਦੀਆਂ ਤੇ ਪਿੱਠੋਂ ਲਾ ਕੇ ਸਕੂਲੇ ਚੱਲ ਪੁੱਤਰਾ। ਉਦੋਂ ਇੱਕ ਹੋਰ ਸੁਣਨਾ ਸਿੱਖਾਂ ਦੀ ਗੱਲ ਸੁਣਾ ਤੈਨੂੰ, ਜਦੋਂ ਉੱਥੇ ਜਗਾਇਬ ਦੀ ਧਾੜ ਪਈ ਵਾਰੇ ਸ਼ਾਹ ਮੀਆਂ ਪੁੱਤਰ ਥਿੰਦਨੀ ਦਾ ਹੁਕਮਰਾਨ ਹੋਤੀ। ਪੁੱਤਰ ਥਿੰਦਨੀ ਦਾ ਹੁਕਮਰਾਨ ਹੋਤੀ, ਬੇਦੋਥਾਈ ਮਾਰਿਆ ਜਾਥੀਆ। ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਤੀ, ਕੁਝ ਹਿੱਸਾ ਕਸੂਰ ਦਾ ਜਾਥੀਆ। ਇਹ ਪਹਿਲੋਂ ਲੈਕਚਰ ਲਿਆ ਸੀ ਸਾਈਆਂ ਨੇ। ਇਹ ਬਾਬੇ ਵਾਰਿਸ ਸ਼ਾਹ, ਬਾਬੇ ਵਾਰਿਸ ਸ਼ਾਹ ਨੇ। ਜਗਾਇਬ ਦੀ ਧਾੜ ਪੈਥੀਆ, ਰੱਬ ਲੱਖ ਜੰਡਾਲੇ ਨੂੰ ਜਾਥੀਆ। 36 ਜ਼ਿਲ੍ਹਿਆਂ ਦੀ ਸਿੱਖ ਜੁੜਿਆ ਸੀ ਇੱਥੇ। ਜੁੜਿਆ ਕਾਹਦੇ ਤੋਂ ਸੀ ਉਹ ਵੀ ਸੁਣਨੀ ਹੈ। ਸੁਣਾਓ। ਮਜ਼ਹਬੀ ਸਿੱਖ ਸਨ ਮਲਕਾਂ ਦੇ ਡੇਰੇ ਤੇ। ਹਾਂਜੀ, ਹੁਣ ਜਿਹੜੀ ਇਹਦੀ ਪਦਾਇਸ਼ ਉਹਨਾਂ ਨੂੰ ਨਹੀਂ ਪਤਾ, ਉਹਨਾਂ ਵੱਡੇ ਤੇ ਮਰ ਗਿਆ ਉਹਨਾਂ ਨੇ। ਅੱਛਾ। ਉਹ ਸਾਡੇ ਵਰਗਾ ਉਹ ਸਾਡੇ ਥੋੜੇ ਜਿਹੇ ਸਵਾਲ ਤੋਂ ਅੱਗੋਂ ਹੋ ਗਿਆ ਗੁਜ਼ਰਿਆ। ਉਹਦੇ ਵਿੱਚ ਜਿਹਦੇ ਮਜ਼ਹਬੀ ਉਹਨਾਂ ਦੇ ਮਜਾਰੇ ਸਨ, ਤੇ ਜਿਹੜਾ ਸੀ ਨਾ ਮਲਕ ਰਹਿਮਤ ਖਾਂ, ਹਾਂਜੀ, ਉਹਨੂੰ ਉਸ ਮਜ਼ਹਬੀ ਨੇ ਆਖਿਆ ਬਸ ਸਾਡਾ ਆਇਆ ਕੋਈ ਜਵਾਈ ਭਾਈ ਆਇਆ ਹੋਵੇਗਾ, ਮਹਿਮਾਨ ਆਇਆ ਤੇ ਮੈਂ ਅਸਾਂ ਕੁਕੜੀ ਬਣਾਉਣੀ ਹੈ। ਉਹ ਝਟਕਾਉਂਦੇ ਜੋ ਸਨ। ਅੱਛਾ। ਤੇ ਅਸਾਂ ਮਲਕ ਜੀ ਉਹ ਬਣਾਉਣੀ ਜਾਣਦੇ। ਉਹਦਾ ਆਖਿਆ ਬਸ ਮੈਂ ਟੋਲ ਚੱਲਿਆ ਪਿੰਡ, ਦਿਨ ਥੋੜਾ ਜਿਹਾ ਸੀ ਤੇ ਉੱਥੇ ਪਰਾ ਕੇ ਕਮਾ ਦੇ ਲਿਜਾ ਕੇ ਤੇ ਬਨੂ ਲਿਆ ਜੇ। ਅੱਛਾ। ਉਹਦੇ ਟੋਲਾ ਪਿੰਡ ਨੂੰ ਉਹ ਬਣਾ ਕੇ ਨਾ ਖੰਭ ਲਾ ਕੇ ਤੇ ਲਿਆ ਕੇ ਤੇ ਖੂਹ ਦੀ ਮੰਗ ਤੇ ਧੋਵੇ ਪਿਆ। ਉੱਤੋਂ ਲਗਾ ਗਿਆ ਮਲਕ ਸਾਹਿਬ ਖਾਂ। ਸਹੀ। ਉਹਦਾ ਕਿਹਾ ਇਹ ਕੀ ਪਿਆ ਕਰਨਾ ਹੈ? ਆਖੇ ਜੀ ਆ ਕੁਕੜੀ ਮਲਕ ਨੂੰ ਪੁੱਛਿਆ ਤੇ ਉਹ ਆਂਦਾ ਸੀ ਚੱਲ ਬਣਾ ਇੱਥੋਂ ਪਾਣੀ ਪੀਣਾ ਤੇ ਤੂੰ ਤੇ ਦਿਆਂ ਤੋਂ ਹੁਣ ਤੇ ਥਾ ਪਾ ਜੀ ਡਾਂਗ ਫਗੜੀ ਤੇ ਕੁੱਤੇ ਟਕਾ ਕੇ ਉਹਦੇ ਸਾਰੇ ਜੀ ਸਾਰੇ ਸਿੱਖਾਂ ਦੇ। ਮਜਾਰੇ ਸਨ ਉਹਨਾਂ ਦੇ ਮਜ਼ਹਬੀ ਤੇ ਬੇ ਸਨ ਨਾ ਮਾਲਕ ਹੀ। ਉਹ ਮਜ਼ਹਬੀ ਸੀ ਕਾਲੀਆ ਸਿੱਖ। ਉਹ ਜੂ ਭੱਜਾਣਾ ਤੇ ਚੱਕ ਗਿਆ, ਚੱਕਦਾ ਇੱਕ ਕਾਲੀਆ ਸਿੱਖ ਸੀ ਚੰਗਾ ਮੰਨਿਆ ਪਰਵਾਨਿਆ ਅੱਗੇ ਕਾਲੀਏ ਆਇਆ। ਉਹਦਾ ਕਿਹਾ ਜੀ ਮੇਰੇ ਤੇ ਮਲਕਾਂ ਨੇ ਦਾ ਸਾਰਾ ਬਾਲ ਬੱਚਾ ਕੁੱਟ ਮਾਰ ਛੱਡਿਆ। ਅੱਛਾ। ਉਹਦਾ ਕਿਹਾ ਕੀ ਗੱਲ ਆ ਕਿ ਇਸ ਗੱਲ ਤੋਂ? ਉਹਨਾਂ ਆਖਿਆ ਇਹ ਤਾਂ ਦੀਨੀ ਝਗੜਾ ਹੋ ਗਿਆ। ਅੱਛਾ, ਦੀਨੀ ਝਗੜਾ ਹੋ ਗਿਆ। ਦੀਨੀ ਝਗੜਾ ਹੋ ਗਿਆ। ਉਹ ਗਿਆ ਅੰਮ੍ਰਿਤਸਰ, ਉੱਥੇ ਸੀ ਗਾਰਡਨਾਂ ਦਾ ਅੰਮ੍ਰਿਤਸਰ। ਹਾਂਜੀ। ਉੱਥੇ ਜਾ ਕੇ ਉਹਨਾਂ ਨਾਲ ਕੀਤੀ ਗੱਲ, ਭਾਈ ਆਹ ਗੱਲ ਹੋਈ। ਉਹਨਾਂ ਕਿਹਾ ਬੰਨੇ ਥੱਲੋਂ ਜੰਡਾਲਾ ਵਾਹ ਕੇ ਗਲਤ ਕਰ ਦਿਓ। ਅੱਛਾ। ਇਹਦੇ ਉੱਤੇ ਠਾ ਕੇ ਇਹਨੂੰ ਸੁਹਾਗਾ ਮਾਰਿਆ। ਅੱਛਾ।
36 ਜ਼ਿਲ੍ਹਿਆਂ ਦੀ ਸਿੱਖ ਇੱਥੇ 36 ਦਿਨਾਂ ਦੇ 36 ਜ਼ਿਲ੍ਹਿਆਂ ਦੀ। ਇਹਨਾਂ ਨੂੰ ਕੋਈ ਪਤਾ ਨਹੀਂ ਪਿੰਡ ਵਾਲਿਆਂ ਮੁਸਲਮਾਨਾਂ ਅੱਛਾ ਪਾਇਆ ਤਰੀਕ ਚੱਲ ਗਈ ਬੰਨੇ ਬੰਨੇ। ਇਹਨਾਂ ਨੂੰ ਥੋੜਾ ਚਿਰ ਨਗਦੀ ਪਤਾ ਲੱਗ ਗਿਆ। ਫਿਰ ਇਹਨਾਂ ਐਲਾਨ ਕੀਤਾ ਵੀ ਫਿਰ ਇਹਨਾਂ ਬੰਦੇ ਸੱਦੇ ਦੁਆਰ ਥਰਕਾਨ ਛੋਟੇ ਲਿਆ ਕੇ ਬਲਮਾ ਬਣਾਈ ਗਏ ਤੇ ਕੀ ਹੈ ਜੀ ਕੁਕੜੀ ਦਾ ਮੇਲਾ ਅੱਛਾ ਇੱਥੋਂ ਬੰਦਿਆਂ ਜਾਣਾ ਉੱਥੇ ਕਾਂ ਹੁੰਦਿਆਂ ਜਾਣਾ ਤੇ ਕੁਕੜੀ ਦਾ ਮੇਲਾ ਕਰਦੇ ਤੇ ਮੁਸਲਮਾਨਾਂ ਦਾ ਬੜੀ ਫਿਰ ਇੱਥੇ ਲੜਾਈ ਹੋਈ। ਜਿਸ ਵੇਲੇ ਇਤਲੋਂ ਵੜੇ ਨਾ ਤਲਾ ਦੇ ਆ ਇਕੱਠੇ ਹੋ ਗਏ ਮੁਸਲਮਾਨ ਨਿਕਲੇ ਪਰੋਂ ਬੰਨੇ ਤੇ ਜਿਸ ਵੇਲੇ ਟਿੱਬੇ ਤੇ ਵੇਖੇ ਉਹਨੇ ਨਾ ਸਕੀਟ ਤੇ ਸੀ ਇੱਥੇ ਆਇਆ ਸਾਰਾ ਨਾਲੋਂ ਪਾਰ ਟਿੱਬੇ ਤੇ ਤੰਬੂ ਲੱਗੇ ਸਨ ਅਗਦੀ ਲਾਈ ਜਾਣ ਕੋਈ ਪਤਾ ਨਾ ਲੱਗੇ ਵੀ ਕੀ ਗੱਲ ਤੇ ਇਹ ਆ ਛੱਡਣ ਕੁਕੜੀ ਦਾ ਮੇਲਾ। ਅੱਛਾ ਹਾਂ ਵਿਚਲੀ ਗੱਲ ਦਾ ਕੋਈ ਪਤਾ ਨਹੀਂ। ਉਹ ਜੇ ਆਖਰੀ ਦਿਨ ਤੇ ਜਿਸ ਵੇਲੇ ਕੰਮ ਬਣਿਆ ਨਿਕਲੇ ਉਹ ਮੁਸਲਮਾਨ ਪਰਿਓਂ ਜਿਹੜੇ ਰਾਮ ਖਾਨ ਸਿਆਣਾ ਬੜਾ ਸੀ ਚੌਧਰੀ ਆਦਮੀ ਸੀ ਉਹਦਾ ਕਿਆ ਭਰਾਓ ਅਸੀਂ ਆ ਥੋੜੇ ਮੁਲਕ ਬੇਬਾ ਤੇ ਮੈਂ ਬੰਦਾ ਮੁਲਕ ਨਹੀਂ ਮਰਵਾਣਾ ਤੇ ਤੁਸੀਂ ਪਿਛਾ ਨਾ ਅੰਦਰ ਹੋ ਜਾਓ। ਅੱਛਾ ਪਿੰਡ 'ਚ ਹੋ ਜਾਓ। ਪਿੰਡ ਨੂੰ ਉਸ ਵੇਲੇ ਇਹਨਾਂ 4 ਦਰਵਾਜ਼ੇ ਲਾ ਲਏ ਜੰਡਾਲੇ ਨੂੰ ਅਗਦੀ ਤੇ ਗਲੀਆਂ ਦੇ ਉੱਤੇ ਵੱਜ ਪਿੰਡ 'ਚ ਵੜਨ ਤੇ ਉੱਤੇ ਇੱਟ ਵੱਡਾ ਜੋੜ ਦਿੱਤਾ। ਇਹਦੇ ਨਿੱਕੀ ਇੱਟ ਦਾ ਬਣਿਆ ਜੋੜ ਦਿੱਤਾ ਤੇ ਫਿਰ ਇਹ ਤੋਂ ਜਿਸ ਮਾਰਿਆ ਨਾ ਹੱਲਾ ਇਹਨਾਂ ਸਿੱਖਾਂ ਨੇ ਉਹ ਜਿਹੜਾ ਖਾਨੂੰ ਜਿਹੜਾ ਤੈਨੂੰ ਦੱਸਣਾ ਕਬੱਡੀ ਖੇਡਦਾ ਉਹ ਅੱਗੇ ਕੋਨੇ ਦੇ ਬਲਮ ਲਾਇ ਖਲਾਏ ਇੱਕ ਮਜਬੀ ਗੱਤਕਾ ਖੇਡਦੇ ਗੱਤਕਾ ਬੜਾ ਖੇਡਦੇ ਹਨ। ਅੱਛਾ ਇੰਜ ਦਾ ਇੰਜ ਮਾਰਦਾ ਜਾਂ ਚੁੰਗਾ ਮਾਰੀ ਬਲਮ ਇੱਥੇ ਚੁੱਕਟ ਮੁੱਦਾ ਕਰ ਉਸ ਤੋਂ ਅੱਗੇ ਇੱਕ ਡਿਪਟੀ ਸੀ ਸਿੱਖ ਇੱਕ ਸਾਡਾ ਮੁਸਲਮਾਨ ਸੀ ਮੀਰ ਖਾਂ ਬਾਜ ਉਸ ਵੇਲੇ ਉਹਦੇ ਕੋਲ ਬੰਦੂਕ ਸੀ। ਉਹ ਜਿਸ ਵੇਲੇ ਚਲਾਈ ਨਾ ਉਹ ਜਿਹੜਾ ਡਿਪਟੀ ਸੀ ਨਾ ਉਹਨੂੰ ਮੁੱਕੋ ਲੈ ਗਿਆ। ਦੂਜਾ ਉਸ ਪਰ ਇੱਕ ਗਲੇਲੇ ਵਾਲਾ ਸੀ ਉਸ ਵੱਡੇ ਸਨ ਗਲੇਲੇ ਲੂੰ ਪਾ ਕੇ ਉਹ ਉੱਤੇ ਬੈਠਾ ਸੀ ਜਿਵੇਂ ਹੁਣ ਇੱਥੇ ਬੈਠਾ ਹੋਵੇ ਦੇ ਤਲਵਾਰ ਉਹ ਜਿਹਨੂੰ ਮਾਰੇ ਨਾ ਗਲੇਲਾ ਤੇ ਮਾਰੇ ਇੱਥੇ ਮਾਰੇ ਉਹ ਇੱਥੇ ਤੱਕ ਕੇ ਚਾਰ ਤੋਂ ਇੱਟ ਵੱਟਾ ਸ਼ੁਰੂ ਹੋ ਗਿਆ। ਅੱਛਾ ਇੱਥੋਂ ਜੋ ਪਿਛਾੜੇ ਦੇ ਵੱਡੇ ਅੱਡੇ ਥਾਂ ਨਹੀਂ ਪਏ ਉਤਲਾ ਮਲਕਾਂ ਦੇ ਉਤਲੋਂ ਦੀ ਇੱਕ ਆਇਆ ਬੱਲੋਗਿਆਂ ਦਾ ਮੁੰਡਾ ਜਾਟਾ ਬੱਲੋਗੇ ਨੇ ਵੇਖੇ ਕਿੱਥੇ ਨੇ ਭਲਾ ਸੰਤੇ ਟੱਡੇ ਦੇ ਕੋਲ ਭਲਾ ਬੜਾ ਜਵਾਨ ਜਾਟਾਂ ਦੇ ਹੱਥ ਉਹਦੇ ਜੇ ਡਾਂਗ ਚੰਗੀ ਸੀ ਉਦੋਂ ਇਹ ਜਿਹੜੇ ਤੋਂ ਪਹਿਲਾਂ ਸਾਡੇ ਪਿੰਡ ਦੇ ਸ਼ੇਖ ਵੀ ਸਨ ਦੋਤਰਾ ਬੈਠੇ ਫਿਰ ਇਹ ਭਲਾ ਇਹ ਚਲੋ ਫਿਰ ਉਸ ਆਖਿਆ ਵੀ ਮੈਨੂੰ ਕੰਡੋ ਨਾ ਕੋ ਮਾਰ ਪਾਏ ਤੇ ਅੱਗੇ ਮੈਂ ਜਾਣਾ ਮੇਰਾ ਬੜਾ ਫਿਰ ਮੁਲਕ ਤੇ ਬੜੇ ਬੰਦੇ ਮਰੇ ਕੁੱਟ ਕੇ ਨਾ ਉਹ ਸਿੱਖ ਤੇ ਅੱਗੇ ਮਗਰ ਤੂੰ ਤੇ ਮੈਂ ਜਿੱਥੇ ਲਗਾ ਆਏ ਨਾ ਇੱਥੇ ਤੇ ਅੱਗੋਂ ਥਾਂ ਵੇਲਾ ਸੀ ਬੰਦੇ ਪਿਛਾ ਹਟ ਗਏ ਉਹਨਾਂ ਸਿੱਖ ਕੁਝ ਅੰਜ ਨੂੰ ਖਿੱਲਰ ਗਿਆ ਕੁਝ ਉਹਨਾਂ ਇਕੱਲਾ ਹੀ ਮੁਸਲਾ ਜਿਹੜਾ ਫਨਾ ਫੇਲਾ ਕਰ ਲਿਆ ਉਹਨਾਂ ਫਿਰ ਘੇਰ ਕੇ ਉਹ ਇੱਥੇ ਸ਼ਹੀਦ ਹੋਇਆ ਹਾਂਜੀ ਇਹ ਉਦੋਂ ਦਾ ਬਣਿਆ ਸੀ ਜਗਾਤ ਦੀ ਧਾੜ ਪੈਸੀ ਆ ਰੱਬ ਰੱਖ ਜੰਡਾਲੇ ਨੂੰ ਜਾਸੀਆ ਇਹ ਵਕਤ ਦੀ ਪੁੱਤਰਾ ਉਹ ਅੱਛਾ ਫਿਰ ਸੁਲ੍ਹਾ ਹੋ ਗਈ ਉਹ ਫਿਰ ਮੈਟਰੀ ਨੂੰ ਉੱਤੇ ਪਤਾ ਹੁਕੂਮਤ ਨੂੰ ਲੱਗ ਗਿਆ ਸਦਾ ਦੇ ਉਹ ਫਿਰ ਰਾਤੋਂ ਰਾਤ ਮੈਟਰੀ ਉਹਨਾਂ ਐਲਾਨ ਕਰ ਦਿੱਤਾ ਬਸ ਸਵੇਰ ਨੂੰ ਜੇ ਕੋਈ ਸ਼ਾਇਦ ਇੱਥੇ ਵੇਖ ਲਈ ਤੇ ਸਭ ਭੁੰਦੇ ਨੇ। ਅੱਛਾ ਫਿਰ ਤਾਂ ਬਚੇ ਇਹ ਫਿਰ ਰਾਤੋਂ ਰਾਤ ਹੀ ਨਾ ਨੱਥੇ ਨੇ ਸਮਾਨ ਛੱਡ ਕੇ ਵੀ ਤੰਬੂ ਕਈ ਵਿੱਚ ਬੜਾ ਕੋਈ ਨੱਥੇ ਫਿਰ ਉਹ ਫੌਜੀ ਲੜਾਈ ਕੋ ਨਹੀਂ ਸੀ ਐਵੇਂ ਸੀ ਜਿਵੇਂ ਤੂੰ ਤੇ ਮੈਂ ਜੈਸਾ ਬਣ ਕੇ ਜਿਵੇਂ ਆਪਸ ਦੀ ਲੜਾਈ ਹੋ ਗਈ ਆਪਸ ਦੀ ਲੜਾਈ ਗੁੱਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਸੀਂ ਇੰਡੀਆ ਤੋਂ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਡਿਸਟ੍ਰਿਕਟ ਜੋ ਪਹਿਲਾਂ ਪੰਜਾਬ ਦਾ ਹਿੱਸਾ ਜੀ ਉੱਥੇ ਜੀ ਅਸੀਂ ਪਿੰਡ ਸੁਜਰੇ ਤੋਂ ਅੱਜ ਤੁਹਾਨੂੰ ਬਜ਼ੁਰਗ ਜਿਨ੍ਹਾਂ ਦਾ ਪਿੱਛੇ ਪਾਕਿਸਤਾਨ ਨਾਲ ਸੰਬੰਧ ਹੈ ਜੀ ਜਿਨ੍ਹਾਂ ਦੀ ਪਾਕਿਸਤਾਨ ਪਿੰਡ ਆਪਣਾ ਸਾਰਾ ਪਿਛੋਕੜ ਮਦਾਰ ਪਿੰਡ ਨਾਲ ਹੈ ਜੀ ਹਾਂਜੀ ਉਹਨਾਂ ਬਾਰੇ ਤੁਹਾਨੂੰ ਅੱਜ ਮਿਲਾਉਂਦੇ ਹਾਂ ਉਹਨਾਂ ਨਾਲ ਤੇ ਉਹਨਾਂ ਤੋਂ
ਉਹਨਾਂ ਦੇ ਉੱਥੋਂ ਦੀ ਜ਼ਿੰਦਗੀ ਬਾਰੇ ਕੁਝ ਸਵਾਲ ਪੁੱਛਣੇ ਆ। ਹਾਂਜੀ, ਪਹਿਲਾਂ ਤੇ ਆਪਾਂ ਉਹਨਾਂ ਦਾ ਨਾਮ ਪੁੱਛਾਂਗੇ ਜੀ। ਕੀ ਨਾਮ ਹੈ ਜੀ ਬਜ਼ੁਰਗੋ ਤੁਹਾਡਾ? ਮੇਰਾ ਨਾਮ ਕਸ਼ਮੀਰ ਸਿੰਘ, son of ਬੂਟਾ ਸਿੰਘ, son of ਚੰਦਾ ਸਿੰਘ। ਹਾਂਜੀ ਬਜ਼ੁਰਗੋ, ਜ਼ਿਲ੍ਹਾ ਕਿਹੜਾ ਸੀ ਆਪਣਾ ਜੀ? ਸ਼ੇਖਪੁਰਾ। ਪਿੰਡ ਬਜ਼ੁਰਗੋ? ਮਦਾਰ, ਜੰਡਿਆਲੇ ਸ਼ੇਰ ਖਾਂ ਦੇ ਕੋਲ। ਠੀਕ ਹੈ ਜੀ ਬਜ਼ੁਰਗੋ। ਹਾਂਜੀ ਵੀ ਉਹ ਪਿੰਡ 'ਚ ਗੁਰਦੁਆਰਾ ਸਾਹਿਬ ਕਿੰਨੇ ਸਾਲ ਤੇ ਕੀ ਕੁਛ ਸੀ? ਗੁਰਦੁਆਰੇ ਦੋ ਸਨ, ਇੱਕ ਤੇ ਵੱਡਾ ਸੀ ਤੇ ਇੱਕ ਕੱਚਾ ਗੁਰਦੁਆਰਾ ਜਿਹੜਾ ਉਹ ਸੰਤ ਸੀ ਉਹਦਾ ਸੀ। ਲੰਗਰ 6 ਮਹੀਨੇ ਉੱਥੇ ਲੱਗਦਾ ਸੀ। ਦੋ ਗੁਰਦੁਆਰੇ ਹਨ। ਹਾਂਜੀ, ਮੁਸਲਮਾਨ ਵੀ ਸਨ ਤੁਹਾਡੇ ਹਾਂ, ਪਿੰਡ 'ਚ? ਬੜੇ ਮੁਸਲਮਾਨ ਵੀ ਬਹੁਤ ਸਨ, ਪਰ ਸਾਡਾ ਕਦੀ ਤਕਰਾਰ ਨਹੀਂ ਸੀ ਹੋਇਆ। ਨਾਲ ਹੀ ਗੁਰਦੁਆਰਾ ਦੀ ਮਸਜਿਦ ਸੀ, ਇੱਕ ਪਾਸੇ ਗੁਰਦੁਆਰਾ ਸੀ ਤੇ ਰਲ ਕੇ ਹੀ ਰਹਿੰਦੇ ਹਾਂ ਭੈਣ ਭਰਾਵਾਂ ਨੂੰ। ਉਹਨਾਂ ਨਾਲ ਸਾਡਾ ਕੋਈ ਕਿਸੇ ਦਾ ਕੋਈ ਨਹੀਂ, ਬੜੀ ਸਾਡੀ ਉਹਨਾਂ ਕੀਤੀ ਸੀ ਤੇ ਉਹਨਾਂ ਦੇ ਸਾਡੀ ਬਹੁਤ ਕੀਤੀ, ਸੇਵਾ ਵੀ ਕੀਤੀ, ਸਾਰਾ ਕੰਮ ਕੀਤਾ ਆਪਣੀ ਹੱਥੀਂ ਹੀ ਉਹਨਾਂ ਨੂੰ ਚਾਬੀਆਂ ਦੇ ਆਏ। ਅਗਾਂ ਫਿਰ ਸੱਚੇ ਸੌਦੇ ਕੰਪੇ 'ਚ ਆ ਗਏ। ਉੱਥੇ ਜੋ 2 ਦਿਨ ਰਹਿੰਦੇ ਹੋਏ ਤੇ ਉੱਥੇ ਮਿਲਟਰੀ ਨੇ ਆ ਕੇ ਬੜੀ ਗੋਲੀ ਚਲਾਈ, ਬੜੀ ਦੁਨੀਆ ਮਰੀ ਸੀ। ਰੇਲ ਗੱਡੀ 'ਚੋਂ ਆਏ ਸਨ ਭਾਜੀ। ਫਿਰ ਉੱਥੋਂ ਉਹਨਾਂ ਸਾਨੂੰ ਆਖਿਆ ਮੈਂ ਚਲੋ ਹੁਣ ਤੁਸੀਂ ਕਾਬਲਾ ਬਣ ਕੇ ਫਿਰ ਨਿਕਲੇ। ਨਨਕਾਣਾ ਸਾਹਿਬ ਗਏ, ਦੁਪਹਿਰੀ ਲੰਗਰ ਉੱਥੇ ਖਾਧਾ। ਦੁਬਾਰਾ ਤੋਂ ਅਗਾ ਕਹਿਣ ਲੱਗੇ ਜੀ ਖਲੋਣ ਨਹੀਂ ਦੇਣਾ, ਅੱਗੇ ਚੱਲੋ। ਮੰਗਟਾਂ ਦੇ ਥਾਣੇ ਲੈ ਗਏ, ਦਰਿਆ ਦੇ ਕੰਢੇ ਤੇ। ਉੱਥੇ ਕਲਰ ਸੀ, ਦਰਿਆ ਦਾ ਪੁਲ ਉਹਨਾਂ ਤੋੜ ਛੱਡਿਆ ਸੀ ਬੰਬ ਮਾਰ ਕੇ। ਉੱਥੇ ਡੱਕ ਲਿਆ। ਉੱਥੇ ਫਿਰ ਸਾਡੀ ਖੋਹ ਮੋਹ ਕਰਦੇ ਰਹੇ। ਕਿਸੇ ਕੋਲ ਕੱਪੜੇ ਹੋਣੇ, ਟੂੰਬਾਂ ਹੋਣੀਆਂ, ਲੈ ਜਾਣੇ, ਬੰਦੇ ਮਾਰਨ ਲੱਗ ਗਏ। ਬਸ ਲੱਗੇ ਤੇ ਬੜਾ ਮਾੜਾ ਕੰਮ ਹੈ। ਸਾਡੀ ਇੱਕ ਘੋੜੀ ਬੜੀ ਚੰਗੀ ਸੀ, ਬਲੋਚਿਸਤਾਨ ਦੀ ਸੀ ਨਸਲ, ਤੇ ਉਹ ਵੀ ਖੋ ਕੇ ਲੈ ਗਏ ਮਿਲਟਰੀ ਵਾਲੇ ਸਾਥੋਂ। ਕੱਪੜੇ ਵੀ, ਪੈਸੇ ਵੀ। ਉੱਥੇ ਫਿਰ ਦਰਿਆ ਦਾ ਪੁਲ ਜਦੋਂ ਟੁੱਟਾ ਫਿਰ ਸਾਨੂੰ ਪਾਰ ਕੱਢਿਆ, ਲੱਕੜ ਦਾ ਪੁਲ ਬਣਾ ਕੇ। ਗੱਡੇ ਗੁੱਡੇ ਸਾਰੇ ਉੱਧਰ ਹੀ ਰਹਿ ਗਏ। ਹਾਂਜੀ, ਉੱਥੋਂ ਫਿਰ ਰੇਲ ਗੱਡੀ ਤੇ ਚੜ੍ਹ ਕੇ ਤੇ ਅੰਮ੍ਰਿਤਸਰ ਆਏ। ਅੰਮ੍ਰਿਤਸਰ ਤੋਂ ਫਿਰ ਰਹੇ 5-4 ਦਿਨ, ਰੱਖ ਲਗੇ ਹੁਣ ਕੁਰੂਕਸ਼ੇਤਰ ਜਾਓਗੇ, ਉੱਥੇ ਕੰਪੇ। ਤੇ ਫਿਰ ਅਸੀਂ ਇੱਕ ਕੁਰੂਕਸ਼ੇਤਰ ਆ ਕੇ ਬੈਠੇ ਰਹੇ, ਕਰਨਾਲ ਵੀ ਬੈਠੇ ਰਹੇ। ਤਾਂ ਫਿਰ ਇਹ ਪਿੰਡ ਸੀਦਰਾ ਮੰਨ ਲਿਆ। ਇਹ ਛੋਟਾ ਪਿੰਡ ਸੀ, ਇਹਦੇ ਸਾਡਾ ਪਿੰਡ ਦਾ ਸਾਰੇ ਵੱਡਾ ਸੀ ਸਾਡਾ। ਹੁਣ ਸਾਡਾ ਕਈਆਂ ਪਿੰਡਾਂ 'ਚ ਪਿੰਡ ਵੰਡਿਆ ਹੈ। ਪਿੱਛੇ ਜਿਹੜਾ ਤੁਹਾਡਾ ਪਿੰਡ ਸੀ ਉੱਥੇ ਕਿਹੜੀ ਕਿਹੜੀ ਜਾਤ ਬਰਾਦਰੀਆਂ ਰਹਿੰਦੀਆਂ ਸਨ? ਕਿਹੜੇ ਕਿਹੜੇ ਲੋਕ ਸਨ? ਇਹੀ ਸੀ ਜੋ ਬਿਰਕਾਂ ਦਾ ਪਿੰਡ। ਬਜ਼ੁਰਗਾਂ ਦੇ ਨਾਮ ਮੁਸਲਮਾਨਾਂ ਦੇ? ਇੱਕ ਸ਼ੇਖ ਸੀ ਖਰੈਤੀ ਲਾਲ, ਹਾਂਜੀ। ਉਹ ਸਾਡੀ ਹਵੇਲੀ 'ਚ ਹੀ ਬੈਠਾ ਸੀ ਬੰਨੇ। ਰਾਹ ਦੇ ਉੱਤੇ ਹਵੇਲੀ ਸੀ, ਜਿਹੜਾ ਸਮਸੇ ਨੂੰ ਰਾਹ ਜਾਂਦਾ ਹੈ ਉਹਦੇ ਤੇ ਉਹਦਾ ਮੁੰਡਾ ਸੋਨੂ ਸੀ। ਉਹ ਮੇਰੇ ਨਾਲ, ਮੇਰਾ ਹਾਨੀ ਸੀ, ਮੇਰੇ ਨਾਲ ਪੜ੍ਹਦਾ ਸੀ 2-3 ਜਮਾਤ ਵਿੱਚ ਜਦੋਂ ਅਸੀਂ ਆਏ ਸਾਂ। ਤੇ ਉਹਨਾਂ ਨਾਲ ਸਾਡਾ ਚੰਗਾ ਪਿਆਰ ਸੀ। ਇੱਕ ਸੌਂਸੀ ਸੀ, ਉਹਦੀ ਘਰ ਵਾਲੀ ਦਾ ਨਾਂ ਸੀ ਰਾਮੋ, ਬਹੁਤ ਚੰਗੀ ਸੀ, ਉਹ ਮਸ਼ਹੂਰ ਵੀ ਸੀ। ਤੇ ਉਹਨਾਂ ਨਾਲ ਸਾਡਾ ਲਿੰਕ ਸੀ। ਉਹ ਸਾਡੇ ਡੇਰੇ ਤੇ ਜਾਂਦੇ ਹੁੰਦੇ ਹਨ, ਇਸ ਤਰ੍ਹਾਂ ਵੀ ਆਉਣ ਜਾਣ ਸੀ ਤੇ ਬੜਾ ਰੱਖਣਾ। ਤੇ ਉਹਦੇ ਮਾਲਕ ਦਾ ਨਾਂ ਸੀ ਰਾਮੂ ਖਰੈਤੀ ਲਾਲ। ਦੂਜਾ ਸੀ ਕਿ ਇਹਦਾ ਨਾਂ ਰਾਮੂ ਸੀ ਤੇ ਉਹ ਸੌਂਸਨ ਵਾਲੀ ਸੀ। ਉਹ ਵੀ ਸਾਡਾ ਕਈਆਂ ਨਾਲ ਇਸ ਤਰ੍ਹਾਂ ਪਿਆਰ ਪ੍ਰੇਮ ਸੀ। ਬਸ ਸਾਡੇ ਮੁਸਲਮਾਨ ਸਾਡੇ ਨਾਲ ਬਹੁਤ ਹੀ ਚੰਗੇ ਸਨ। ਕਿਹੜੀਆਂ ਕਿਹੜੀਆਂ ਜਾਤਾਂ ਸਨ ਉੱਥੇ? ਰਾਈ ਵੀ ਸਨ। ਹਾਂਜੀ। ਰਾਈ 8-9 ਘਰ ਤੇ ਹਾਂ ਆਪਣੇ ਡੇਰੇ ਤੇ ਪਾਏ ਸਨ। ਉਹ ਡੇਰਾ ਸਾਡਾ ਭਰਾ ਸੀ ਤੇ ਦੂਜੀ ਨਾਲ ਵਾਲ ਤੇ ਹਾਂ ਉਹਨਾਂ ਨੂੰ ਕੋਠੇ ਛੱਤ ਕੇ ਦਿੱਤੇ ਹਨ, ਉਹ ਰਹਿੰਦੇ ਹਨ। ਡੰਗਰ ਢੋਰ ਸਾਡੇ ਉਹ ਹੀ ਸਾਂਭਦੇ ਹਨ। ਤੇ ਹੋਰ ਪਿੰਡ ਹੀ ਸਨ ਕਈ ਜਾਤਾਂ, ਸਮਝ ਲਵੇ। ਰਾਈ ਵੀ ਸਨ, ਸ਼ੇਖ ਵੀ ਸਨ, ਤੇ ਆਪਣਾ ਜਿਹੜੇ ਕੱਪੜਾ ਹੁੰਦੇ ਨੇ ਖੱਡੀਆਂ ਦੇ ਉਹ ਵੀ ਸਨ। ਠੀਕ ਹੈ ਜੀ। ਜੱਟਾਂ ਦੀ ਕਿਹੜੀਆਂ ਕਿਹੜੀਆਂ ਬਰਾਦਰੀਆਂ ਸਨ? ਜੱਟਾਂ ਦੇ ਵਿਰਕਾਂ ਦੇ ਘਰ ਚੋਖੇ ਸਨ। ਹਾਂਜੀ। ਗਿੱਲਾਂ ਦੇ ਘਰ ਸਨ 8-10, 10-12 ਘਰ ਕੰਗਰਿਆਂ ਦੇ ਹਨ, ਕੰਗਰੇ ਜਾਪਦੇ ਹਨ। ਠੀਕ ਹੈ। 2 ਘਰ ਸਾਈਆਂ ਦੇ ਹਨ, 2 ਘਰ ਸਿੱਧੂਆਂ ਦੇ, 1 ਘਰ ਸੰਧੂਆਂ ਦਾ। 2 ਅਗਾਂ 2 ਬਣ ਜਾਂਦੇ ਹਨ, ਭਰਾ ਭਰਾ ਹੁੰਦੇ ਹਨ, ਅੱਡੋ ਅੱਡ ਹੋ ਜਾਂਦੇ ਹਨ। ਇਸਾ ਕਰਕੇ ਸਾਰੀਆਂ ਜਾਤਾਂ ਬਣਾਈਆਂ ਹੋਈਆਂ। ਕੰਗਰਿਆਂ ਦੇ ਬਜ਼ੁਰਗ ਪੁਰਾਣੇ? ਕੰਗਰਿਆਂ ਦੇ ਬਜ਼ੁਰਗ ਹੀ ਸਨ। ਹਾਂਜੀ। ਬਹਾਦਰ ਸਿੰਘ ਸੀ, ਉਹ ਰਾਗੀ ਵੀ ਸੀ। ਠੀਕ ਹੈ ਜੀ। ਤੇ ਉਹ ਸਮਝਦਾ ਲੱਗਾ ਉਹਦਾ ਮੁੰਡਾ ਇੱਕ ਹੀ ਸੀ ਮਾਨ ਸਿੰਘ। ਉਹਨੂੰ ਆਉਂਦੀ ਜਿਹੜਾ ਮੁਸਲਮਾਨਾਂ ਲਾਹੌਰ ਮਾਰ ਛੱਡਿਆ ਸੀ, ਪਾਣੀ ਪੀਣ ਗਿਆ ਗੱਡੀ ਤੋਂ ਉਤਰ ਕੇ।
ਤੇ ਉਹਦੇ ਬੱਚੇ ਹੀ ਸਨ, 4 ਮੁੰਡੇ ਨਿੱਕੇ ਨਿੱਕੇ। ਉਹ ਹੈ ਨਾ ਇਸ ਟਾਈਮ ਸਾਡੇ ਕੋਲ ਇੱਥੇ ਪਿੰਡ 'ਚ। ਜਦੋਂ ਤੁਸੀਂ ਪਾਕਿਸਤਾਨ ਤੋਂ ਆਏ, ਤੁਹਾਡਾ ਆਪਣਾ ਘਰ ਛੁੱਟਿਆ, ਤੁਹਾਨੂੰ ਕਿਵੇਂ ਦਾ ਮਹਿਸੂਸ ਦੇਖੋ ਜੀ, ਹੋਇਆ? ਮਹਿਸੂਸ ਹੋਇਆ ਕਿੰਨਾ ਚਿਰ ਸੁੱਧ ਹੀ ਨਹੀਂ ਆਈ। ਨਾ ਤੇ ਕੋਈ ਪੈਸਾ ਲਿਆ ਸੀ ਸਾਡੇ ਕੋਲ, ਉਹਨੂੰ ਮਿਲਟਰੀ ਵਾਲਿਆਂ ਕੋਲੇ ਹਨ, ਬੋਝਿਆਂ ਚੋਂ ਕੱਢ ਲਏ ਹਨ। ਤੇ ਜਿਹੜਾ ਝਿੱਗਾ ਗਾ ਸੀ ਉਹ ਹੀ ਲੈ ਕੇ ਇੱਧਰ ਆਏ। ਉਹ 2-3 ਮਹੀਨੇ ਪਟ ਗਿਆ। ਫਿਰ ਉਹ ਹਰਜਾਈਆਂ ਦੁਨੀਆਂ ਜਦੋਂ ਮਿਲੀਆਂ, ਉਹਨਾਂ ਦੀਆਂ ਟਾਕੀਆਂ ਟੁਕੀਆਂ ਲਾ ਕੇ ਗੁਜ਼ਾਰਾ ਕਰਦੇ ਰਹੇ ਜੀ। ਸੂਈਆਂ ਨਾਲ, ਹੱਥ ਵਾਲੀ ਸੂਈ ਨਾਲ ਮਾਵਾਂ ਨੇ ਟਾਕੀਆਂ ਲਾ ਦੇਣੀਆਂ, ਉਹ ਪਾਉਂਦੇ ਰਹੇ। ਫਿਰ ਆਖ ਲੱਗੇ ਪਿੰਡ ਮੰਨ ਲਓ। ਫਿਰ ਅਸੀਂ ਸੂਜਰਾ ਪਿੰਡ ਆ ਕੇ ਮੰਨ ਲਿਆ, ਇੱਥੇ ਫਿਰ ਰਹੇ। ਫਿਰ ਸਾਨੂੰ ਅਲਾਟਮੈਂਟ ਵੀ ਇੱਥੇ ਹੋ ਗਈ, ਪਰ ਸਾਨੂੰ ਜ਼ਮੀਨ ਥੋੜੀ ਮਿਲੀ ਹੈ, ਬਿਲਕੁਲ ਅੱਧੀ ਵੀ ਨਹੀਂ ਮਿਲੀ। ਸਾਡੀ ਉੱਧਰ ਸਾਰੀ ਜ਼ਮੀਨ 20 ਮਰਬਿਆਂ ਤੋਂ ਉੱਤੇ ਸੀ, ਦੱਸਦੇ ਨੇ, ਕਿਉਂ ਅਸੀਂ ਤੇ ਛੋਟੇ ਸਾਂ। ਇੱਥੇ ਆ ਕੇ ਸਾਨੂੰ 2.5 ਮਰਬੇ ਦੂਰ ਥਾਂ ਆਈ ਤੇ 5 ਮਰਬੇ ਇੱਕ ਥਾਂ ਆਈ। ਹਾਂਜੀ, ਅੱਧ ਮਿਲਿਆ ਸਾਨੂੰ। ਅੱਧ ਮਿਲਿਆ। ਤੁਹਾਡੀ ਉਮਰ ਉਦੋਂ 15 ਸਾਲ ਦੇ ਲਗਭਗ 14 ਸਾਲ ਦੇ, ਮੇਰੇ 15 ਦੇ ਹੀ ਸੀ। ਮੈਨੂੰ ਪਛਾਣ ਹੈ ਸਾਰੇ ਘਰਾਂ ਦੀ, ਆਪਣੀ ਜ਼ਮੀਨ ਦੀ ਵੀ ਪਛਾਣ ਹੈ ਸਾਰੀ। ਠੀਕ ਹੈ ਜੀ। ਹਾਂਜੀ। ਤੇ ਉਹ ਟਾਈਮ, ਉਹ ਮਾਹੌਲ ਇੱਕ ਕਿਵੇਂ ਦਾ ਸੀ ਜਿਸ ਮਾਹੌਲ 'ਚ ਤੁਸੀਂ ਇੱਥੇ ਆਏ? ਬਾਜੀ ਉਸ ਟਾਈਮ ਤਾਂ ਬਹੁਤ ਹੀ ਮਾੜਾ ਸੀ। ਫਿਰ ਇੱਧਰ ਕੁਛ ਨਹੀਂ ਸੀ, ਜੰਗਲ ਹੀ ਜੰਗਲ ਸੀ। ਸਾਡਾ ਇਲਾਕਾ ਸ਼ਹਿਨਸ਼ਾਹ ਸੀ, ਉੱਥੇ ਨਾਲੀ ਪਾਣੀ ਸੀ। ਇੱਕ ਜ਼ਮੀਨ ਦਾ ਚੱਪਾ ਉੱਥੇ ਅਨਾਜ ਹੁੰਦਾ ਸੀ, ਪਿਓਰ ਪੰਜਾਬ ਸੀ। ਤੇ ਇੱਧਰ ਆਏ ਤੇ ਜੰਗਲ ਹੀ ਜੰਗਲ, ਤੇ ਬਿਆਬਾਨ ਤੇ ਮਾਰੂ ਇਲਾਕਾ। 20 ਕਣੀਆਂ ਪੈ ਜਾਣੀਆਂ, ਦੂਜੇ ਦਿਨ ਸੁੱਕ ਜਾਣੀਆਂ, ਤੀਜੇ ਦਿਨ ਪੈ ਜਾਣੀਆਂ, ਫਿਰ ਸੁੱਕ ਜਾਣੀਆਂ। ਇਹ ਹਿਸਾਬ ਰਿਹਾ ਕਈ ਸਾਲ। ਫਿਰ ਲੋਕਾਂ ਹੌਲੀ ਹੌਲੀ ਬੋਰ-ਬਾਰ ਕੀਤੇ ਜੀ, ਫਿਰ ਜਾ ਕੇ ਕੋਈ ਬਣਿਆ। ਆਪਣਾ ਘਰ ਛੱਡਣ ਨੂੰ ਹਾਂਜੀ, ਦਿਲ ਬੜਾ ਕਰਿਆ? ਬੜਾ ਨਾ ਜੀ, ਬਹੁਤ ਔਖਾ ਘਰ ਬਣਾਉਣਾ ਤੇ ਛੱਡਣਾ। ਹੁਣ ਫਿਰ ਉਹਨੇ ਇੱਥੇ ਘਰ ਬਣਾਏ ਨੇ। ਹੁਣ ਇੱਥੋਂ ਕੋਈ ਸਾਨੂੰ ਆਖੇ ਮੈਂ ਘਰ ਛੱਡ ਕੇ, ਪਤਾ ਤਾਂ ਉਹਨਾਂ ਨੂੰ ਲੱਗਦਾ ਜਿਹੜਾ ਛੱਡ ਕੇ ਆਏ ਨੇ। ਜਿਹੜੇ ਨਹੀਂ ਛੱਡ ਕੇ ਆਏ, ਇੱਥੇ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਕੀ ਪਤਾ ਹੈ ਮੈਂ ਘਰ ਲੈ ਕੇ ਕੀ ਆਏ ਨੇ, ਕਿਵੇਂ ਕਰ ਰਿਹਾ, ਕਿਵੇਂ ਉਜਰਿਆ। ਆਪਣੇ ਜ਼ਿਆਦਾ ਗੁਰੂ ਧਾਮ ਉਧਰ ਹੀ ਰਹਿ ਗਏ ਨੇ? ਹਾਂਜੀ ਹਾਂਜੀ। ਹਾਂਜੀ, ਸਾਡੇ ਧਾਮ ਵੀ ਉੱਧਰ ਰਹਿ ਗਏ ਨੇ। ਗੁਰਦੁਆਰੇ ਨਨਕਾਣਾ ਸਾਹਿਬ ਵੀ ਹੈ, ਪੰਜਾ ਸਾਹਿਬ ਵੀ ਉੱਧਰ ਹੈ, ਇਹ ਸਮਝ ਕਰ ਲਓ ਵੀ ਕਰਤਾਰਪੁਰ ਵੀ। ਇਹ ਸਾਰੇ, ਇਹ ਪਹਿਲਾਂ ਪੰਜਾਬ ਸਾਰਾ ਇੱਧਰ ਆਉਣਾ ਸੀ। ਹਾਂਜੀ। ਆਪਾਂ ਫਿਰ ਉਹ ਵੰਡਣ 'ਚ ਉਹਨਾਂ ਵੰਡੇ 'ਚ ਕਰ ਦਿੱਤਾ, ਪਹਿਲਾਂ ਹੋਰ ਉੱਧਰ ਚਲਾ ਗਿਆ। ਪੰਜਾਬ ਵੰਡਿਆ ਗਿਆ, ਹਾਂਜੀ, ਪਰਿਵਾਰ ਪੰਜਾਬ ਵੰਡੇ ਗਏ, ਸੱਤ ਦੇਸ਼ ਜਿਹੜੇ ਵੰਡਿਆ ਉੱਧਰ ਲੈ ਗਿਆ। ਗਏ, 9 ਹੋਰੇ ਕਿੰਨੇ ਇੱਧਰ ਆ ਗਏ। ਸਾਡਾ ਦਿੱਲੀ ਤੋਂ ਲੈ ਕੇ ਗੁੜਗਾਵਾਂ ਜ਼ਿਲ੍ਹਾ ਲੈ ਕੇ ਅਗਰ ਤੋਂ 7 ਜਿਹੜੇ ਉੱਧਰ ਨੇ, ਇਹ ਪੰਜਾਬ ਦੇ ਨੇ। ਗੁੜਗਾਵਾਂ ਜ਼ਿਲ੍ਹਾ ਵੀ ਪੰਜਾਬ ਦਾ ਸਾਰਾ। ਹਾਂਜੀ। ਇੱਕ ਪੂਰਾ ਪੰਜਾਬ ਦੇਸ਼ ਵੰਡਿਆ ਗਿਆ, ਹਾਂਜੀ, ਹਾਂਜੀ। ਸਾਰਾ ਪੰਜਾਬੀ ਕਲਚਰ। ਇਹਨੂੰ ਤਾਂ ਇੱਥੇ ਪੰਜਾਬ ਨੂੰ ਸਿਮਲੇ ਦੀ ਚਿੜੀਆ ਆਉਂਦੇ ਹਨ, ਕਿਉਂ ਅੱਗੇ ਨਾਲ ਇਹਦੇ ਕੀ ਹੁੰਦਾ ਸੀ ਜਾ ਕੇ ਅੰਮ੍ਰਿਤਸਰ ਤੋਂ ਪੂਰਾ ਘੱਟ ਸੀ ਤੇ ਪਰਾਂ ਜ਼ਿਆਦਾ ਨਾਲੀ ਪਾਣੀ ਜ਼ਿਆਦਾ ਪਰਾਂ ਪੈ ਗਿਆ ਸੀ। ਉੱਧਰ ਦਰਿਆ ਜਾਂਦੇ ਹਨ, ਦਰਿਆਵਾਂ ਦਾ ਬੰਨ੍ਹ ਕੇ ਅੰਗਰੇਜ਼ਾਂ ਨੇ ਪਾਣੀ ਦਿੱਤਾ ਹੋਇਆ ਸੀ। ਇੱਕ ਪਿੰਡ 2 ਨਾਲਾਂ ਹਨ। ਮਤਲਬ ਬਹੁਤ ਖੁਸ਼ਹਾਲ ਸੀ ਖਿਆਲ ਸੀ ਪੰਜਾਬ। ਬਹੁਤ ਜੀ ਬਹੁਤ। ਚਲੋ, ਹੋਰ ਕੁਝ ਗੱਲਬਾਤ ਹੋਰ ਪੁਰਾਣੀ ਕੋਈ ਹੋਏ ਯਾਦ ਜੁੜੀ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ? ਕੋਈ ਹੋਰ ਕਿਵੇਂ ਇੱਧਰ ਕੇ ਕਿਵੇਂ ਆਏ ਉਹ ਦੱਸਿਆ ਤੁਹਾਨੂੰ। ਤੇ ਬਚਪਨ ਉੱਥੇ ਕਿਵੇਂ ਬੀਤਦਾ ਸੀ ਤੁਹਾਡਾ? ਬਚਪਨ ਬੜਾ ਸੋਹਣਾ ਸੀ। ਬਚਪਨ ਇੱਥੇ ਸਮਝ ਕਰ ਲਓ ਸਾਰੇ ਬੱਚੇ ਇੱਕੋ ਜਿਹੇ, ਮੁਸਲਮਾਨਾਂ ਦੇ ਸਾਡੇ ਸਾਰੇ ਇਕੱਠੇ ਖੇਡਦੇ ਹੁੰਦੇ ਹਾਂ, ਇਕੱਠੇ ਸਕੂਲੇ ਜਾਂਦੇ ਹੁੰਦੇ ਹਾਂ, ਬਹੁਤ ਵਧੀਆ ਸੀ। ਠੀਕ ਹੈ ਜੀ, ਆਹ ਵੀਡੀਓ ਆਪਾਂ ਬਣਾਈ ਹੈ ਜੀ ਬਜ਼ੁਰਗ ਜੋ ਇਸ ਟਾਈਮ ਮੌਜੂਦਾ ਪਿੰਡ ਸੁਜਰਾ 'ਚ ਰਹਿ ਰਹੇ ਨੇ। ਪਿੱਛੇ ਪਿੰਡ ਪਿਛੋਕੜ ਇਹਨਾਂ ਦਾ ਮੰਦਾਰ ਹੈ ਜੀ। ਮੰਦਾਰ। ਹਾਂਜੀ, ਜ਼ਿਲ੍ਹਾ ਸ਼ੇਖਪੁਰਾ। ਜ਼ਿਲ੍ਹਾ ਸ਼ੇਖਪੁਰਾ। ਹਾਂਜੀ। ਜੰਡਿਆਲਾ ਸ਼ੇਰ ਖਾਨ ਦੇ ਕੋਲ ਪਿੰਡ ਹੈ, ਬਹੁਤ ਜੰਡਿਆਲਾ ਮਸ਼ਹੂਰ। ਸ਼ੇਰ ਖਾਨ ਦੇ ਕੋਲ ਪਿੰਡ ਹੈ ਜੀ, ਬੜਾ ਮਸ਼ਹੂਰ ਪਿੰਡ ਹੈ ਜੀ ਇਹਨਾਂ ਦਾ। ਇਹ ਕਾਫੀ ਵੱਡਾ ਸੀ ਉਦੋਂ। ਤੇ ਜੋ ਆਪਣਾ ਵੀ ਆਏ ਉੱਥੋਂ ਛੱਡ ਕੇ, ਉੱਥੋਂ ਦਾ ਦਰਦ ਹਜੇ ਤੱਕ ਇਹਨਾਂ ਦੇ ਸੀਨੇ 'ਚ ਬਹੁਤ ਹੈ ਜੀ। ਚਲੋ, ਵਾਹਿਗੁਰੂ ਮਿਹਰ ਕਰਨ, ਸਭ ਦਾ ਭਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।